ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੈਂ ਤੁਹਾਡੀ ਹੋਸਟ ਨੀਲਮ ਕੌਰ ਤੇ ਮੈਂ ਟੀਵੀ 84 ਦੇ ਸਾਰੇ ਦਰਸ਼ਕਾਂ ਤੇ ਸਰੋਤਿਆਂ ਦਾ ਦਿਲੀ ਸਵਾਗਤ ਕਰਦੀ ਹਾਂ ਪ੍ਰੋਗਰਾਮ ਸੱਚੋ ਸੱਚ ਵਿੱਚ, ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ। ਖਾਲਿਸਤਾਨ ਅਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਜੀ ਰੋਜ਼ਾਨਾ ਦੀ ਤਰ੍ਹਾਂ ਸਟੂਡੀਓ ਵਿੱਚ ਮੇਰੇ ਨਾਲ ਸ਼ਾਮਲ ਨੇ। ਆਓ ਨਾਲ ਮਿਲ ਕੇ ਅੱਜ ਦੇ ਅਹਿਮ ਇਸ਼ੂ ਉੱਪਰ ਗੱਲਬਾਤ ਕਰਦੇ ਹਾਂ। ਜੀ ਡਾਕਟਰ ਸਾਹਿਬ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜੀ ਡਾਕਟਰ ਸਾਹਿਬ, ਤੁਹਾਡਾ ਨਿੱਘਾ ਸਵਾਗਤ ਹੈ ਪ੍ਰੋਗਰਾਮ ਸੱਚੋ ਸੱਚ ਵਿੱਚ। ਬਹੁਤ ਸ਼ੁਕਰੀਆ ਜੀ ਡਾਕਟਰ ਸਾਹਿਬ, ਅੱਜ 6 ਜੂਨ 2017 23 ਜੇਠ ਨਾਨਕਸ਼ਾਹੀ ਸੰਮਤ 500 ਆਨਾ ਜ਼ਿਆਦਾ ਦਿਨ ਹੈ। ਤੇ ਡਾਕਟਰ ਸਾਹਿਬ, ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਦੀ ਜਾਣਕਾਰੀ ਲਈ ਦੱਸ ਦਈਏ ਕਿ ਜੇ ਤੁਸੀਂ ਹੱਕ ਸੱਚ ਇਨਸਾਫ ਤੇ ਪੈਰਾ ਦਿੰਦਾ ਇੱਕੋ ਇੱਕ ਚੈਨਲ ਟੀਵੀ 84 ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਦੇਖ ਸਕਦੇ ਹੋ ਸਪੈਕਟਰਮ ਕੇਬਲ, ਆਰਸ਼ਿੰਗ ਕੇਬਲ, ਬੈਲ 5 ਕੇਬਲ ਇਨ ਕੈਨੇਡਾ, roku, ਜਾਦੂ ਬਾਕਸ, ਸ਼ਾਵਾ, ਫੇਸਬੁੱਕ, ਗਲੋਬਲ ਸਟ੍ਰੀਮਿੰਗ ਦੀ ਐਪ ਰਾਹੀਂ, ਟੀਵੀ 84 ਦੀ ਐਪ ਰਾਹੀਂ ਆਨਲਾਈਨ ਸਟ੍ਰੀਮਿੰਗ ਤੁਸੀਂ ਟੀਵੀ 84 ਨੂੰ ਦੇਖ ਸਕਦੇ ਹੋ। ਜੀ ਡਾਕਟਰ ਸਾਹਿਬ, ਪ੍ਰੋਗਰਾਮ ਦੇ ਸ਼ੁਰੂ ਵਿੱਚ ਅਸੀਂ ਤੁਹਾਨੂੰ ਪੁੱਛਾਂਗੇ ਤੁਹਾਡਾ ਵੀਕਐਂਡ ਤੇ ਉਸ ਤੋਂ ਬਾਅਦ ਜਿਸ ਤਰ੍ਹਾਂ ਕਿ 20ਵੀਂ ਸਦੀ ਦੇ ਮਹਾਨ ਸਿੱਖ ਤੇ ਸੰਤ ਸਿਪਾਹੀ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਜੀ ਦਾ ਅੱਜ ਸ਼ਹੀਦੀ ਦਿਨ ਹੈ ਤੇ ਜਿਹੜੇ ਕਿ 6 ਜੂਨ 1984 ਵਿੱਚ ਘੱਲੂਘਾਰੇ ਵਾਲੇ ਦਿਨ ਸ਼ਹੀਦ ਹੋਏ, ਉਹਨਾਂ ਬਾਰੇ ਆਪਾਂ ਤੁਹਾਡੀ ਜਾਣਕਾਰੀ ਲੈਣੀ ਚਾਹਾਂਗੇ। ਜੀ ਡਾਕਟਰ ਸਾਹਿਬ, ਕੀ ਕਹਿਣਾ ਚਾਹੋਗੇ? ਪਹਿਲਾਂ ਆਪਾਂ ਤੁਹਾਡਾ ਵੀਕਐਂਡ ਪੁੱਛਦੇ ਹਾਂ ਜੀ। ਦੇਖੋ, ਸਭ ਤੋਂ ਪਹਿਲਾਂ ਤਾਂ ਅਸੀਂ ਦੋ ਹੱਥ ਜੋੜ ਕੇ ਮੁਆਫੀ ਚਾਹੁੰਦੇ ਹਾਂ ਆਪਣੇ ਦਰਸ਼ਕਾਂ ਤੋਂ, ਸਰੋਤਿਆਂ ਤੋਂ ਜੀ ਕਿ ਕੱਲ ਦਾ ਪ੍ਰੋਗਰਾਮ ਅਸੀਂ ਨਹੀਂ ਕਰ ਸਕੇ। ਉਸ ਦਾ ਕਾਰਨ ਵੀਕਐਂਡ ਦਾ ਪ੍ਰੋਗਰਾਮ ਇਸ ਵਾਰ ਘੱਲੂਘਾਰੇ ਹਫ਼ਤੇ ਨਾਲ ਸੰਬੰਧਿਤ ਕਲੀਵਲੈਂਡ, ਓਹਾਇਓ ਸਟੇਟ ਦੇ ਵਿੱਚ ਸੀ ਜੀ। ਪਿਛਲੇ 3-4 ਸਾਲ ਤੋਂ ਹੀ ਉੱਥੋਂ ਦੀਆਂ ਸਿੱਖ ਸੰਗਤਾਂ ਦੀ ਮੰਗ ਸੀ ਕਿ ਇਸ ਦਿਨ ਦੇ ਮੌਕੇ ਤੇ, ਕਿਉਂਕਿ ਸਾਡੇ ਬਹੁਤ ਸਾਰੇ ਵੀਰ ਜਿਹੜੇ ਸਟੇਟ ਆਫ ਵਰਜੀਨੀਆ ਤੋਂ ਮੂਵ ਕਰਕੇ ਗਏ ਨੇ ਉੱਥੇ, ਕੁਝ ਕੈਨੇਡਾ ਤੋਂ ਆਏ ਨੇ, ਸੋ ਇੱਕ ਪਰਿਵਾਰ ਵਾਂਗ ਹੀ ਉਹ ਸਾਰਾ ਮਾਹੌਲ ਹੈ ਜੀ। ਸੋ ਇਸ ਵਾਰ ਉਹਨਾਂ ਦੀ ਇਸ ਮੰਗ ਦੇ ਉੱਤੇ ਹੀ ਫੁੱਲ ਚੜਾਉਂਦੇ ਆ। ਪਲੱਸ ਟੀਵੀ 84 ਦਾ ਵੀ ਸਾਡਾ ਕਾਫੀ ਵੱਡਾ ਐਡਮਾਇਰਰ ਬੇਸ ਹੈ ਉੱਥੇ। ਅਸੀਂ ਉੱਥੋਂ ਦਾ ਪ੍ਰੋਗਰਾਮ ਬਣਾਇਆ ਸੀ ਔਰ ਕੱਲ ਅਸੀਂ ਫਲਾਈ ਵਾਪਸ ਕਰਨਾ ਸੀ ਡਿਟਰੋਇਟ ਤੋਂ ਹੀ, ਤੇ ਪਹੁੰਚ ਜਾਣਾ ਸੀ ਲਗਵਾੜੀਆ 5:45 ਵਜੇ, ਲੇਕਿਨ ਫਲਾਈਟ ਆਲਮੋਸਟ 2-2.5 ਘੰਟੇ ਲੇਟ ਸੀ। ਨਤੀਜੇ ਦੇ ਤੌਰ ਤੇ ਅਸੀਂ 8 ਵਜੇ ਦੇ ਕਰੀਬ ਏਅਰਪੋਰਟ ਆ ਕੇ ਪਹੁੰਚੇ ਜੀ। ਸੋ ਲੇਕਿਨ ਸਾਡੀ ਕੋਸ਼ਿਸ਼ ਹੁੰਦੀ ਹੈ ਵੀ ਕੋਈ ਨਾ ਕੋਈ ਜਿਹੜਾ ਇਸ ਨਾਲ ਹੀ ਮਿਲਦਾ ਜੁਲਦਾ ਕ੍ਰੀਏਟਿਵ ਪਾਰਟ ਜਾਂ ਦਿਨ ਨਾਲ ਸੰਬੰਧਿਤ ਗੱਲ ਸਾਹਮਣੇ ਆਏ। ਸੋ ਗੁਰਦੁਆਰਾ ਸਾਹਿਬ ਰਿਚਮੰਡ ਹਿਲ ਕਲਚਰਲ ਸੁਸਾਇਟੀ ਤੋਂ, ਜਿੱਥੋਂ ਕਿ ਸਾਨੂੰ ਇਹ ਹੁਣ ਫਖਰ ਹਾਸਲ ਹੈ ਕਿ ਟੀਵੀ 84 ਨੂੰ ਲਾਈਵ ਬ੍ਰੌਡਕਾਸਟ ਕਰਨ ਦੇ ਹੱਕ ਉਹਨਾਂ ਨੇ ਸਾਨੂੰ ਦਿੱਤੇ ਨੇ ਔਰ ਉੱਥੋਂ ਪ੍ਰੋਗਰਾਮ ਆਲਮੋਸਟ ਚੱਲ ਵੀ ਪਿਆ। ਦੋ ਦਿਨ ਪਹਿਲਾਂ ਜਿਹੜਾ ਹੈ ਸੈਚਰਡੇ ਉਸ ਦੀ ਸ਼ੁਰੂਆਤ ਹੋਈ ਸੀ। ਸੋ ਕੱਲ ਲਗਭਗ 2 ਘੰਟੇ ਦਾ ਪ੍ਰੋਗਰਾਮ ਔਰ ਉਹਦੇ 'ਚ ਇੱਕ ਜਿਹੜੀ ਵਿਚਾਰ ਚਰਚਾ ਕਥਾਵਾਚਕ ਵੀਰ ਜੀ ਦੀ ਸੀ, ਇਸੇ ਮੁੱਦੇ ਤੇ ਹੀ ਸੀ 5 ਜੂਨ ਦੇ ਉੱਤੇ। ਸੋ ਉਸ ਨੂੰ ਜਿਹੜਾ ਉਹ ਬ੍ਰੌਡਕਾਸਟ ਕੀਤਾ ਗਿਆ ਸੀ ਜੀ। ਕਲੀਵਲੈਂਡ ਓਹਾਇਓ ਦਾ ਪ੍ਰੋਗਰਾਮ ਬਹੁਤ ਚੰਗੇ ਮਾਹੌਲ 'ਚ ਹੋਇਆ। ਬਹੁਤ ਵਾਰ ਅਸੀਂ ਇਹ ਦੇਖਦੇ ਹਾਂ ਕਿ ਜਿੱਥੇ ਸੰਗਤ ਦੇ ਮੈਂਬਰ ਪਰਿਵਾਰਾਂ ਵਾਂਗ ਹੁੰਦੇ ਨੇ, ਸਾਰੇ ਹੀ ਪਰਿਵਾਰ ਰਲ ਕੇ ਲੰਗਰ ਵੀ ਤਿਆਰ ਕਰ ਰਹੇ ਨੇ ਔਰ ਦੀਵਾਨ ਦੀ ਹਾਜ਼ਰੀ ਵੀ ਭਰ ਰਹੇ ਨੇ। ਸੇਵਾ ਦਾ ਇੱਕ ਆਪਣਾ ਐਸਪੈਕਟ ਹੈ ਔਰ ਐਤਵਾਰ ਦਾ ਦੀਵਾਨ ਜਿਹੜਾ ਕਿ ਆਲਮੋਸਟ 2-2.5 ਘੰਟੇ ਚੱਲਿਆ ਜੀ। ਔਰ ਕਲੀਵਲੈਂਡ ਦੇ ਗੁਰਦੁਆਰਾ ਸਾਹਿਬ 'ਚ ਮੈਂ ਦੇਖਦਾ ਹਾਂ ਕਿ ਬੀਬੀਆਂ ਦੀ ਪਾਰਟੀਸਪੇਸ਼ਨ, ਖਾਸ ਤੌਰ ਤੇ ਸਟੇਜ ਦੀ ਸੇਵਾ ਵੀ ਬੇਟੀ ਪਰਵਿੰਦਰ ਕੌਰ ਉਹ ਨਿਭਾਉਂਦੇ ਨੇ ਔਰ ਚੰਗਾ ਸਕੂਲ ਬੱਚਿਆਂ ਨੂੰ ਜੋੜਨ ਦੇ ਲਈ ਕਿ ਕਿਵੇਂ ਆਪਣੇ ਇਤਿਹਾਸ, ਆਪਣੇ ਵਿਰਸੇ ਨਾਲ ਇੱਕ ਛੋਟਾ ਸੈਸ਼ਨ ਆਲਮੋਸਟ ਅੱਧੇ ਘੰਟੇ ਦਾ ਬੱਚਿਆਂ ਦੇ ਨਾਲ ਵੀ ਸੀ ਔਰ ਉਸ ਤੋਂ ਬਾਅਦ ਸੰਗਤ ਦੇ ਵਿੱਚ ਲਗਭਗ 1 ਘੰਟਾ ਅਸੀਂ ਐਡਰੈਸ ਕੀਤਾ ਔਰ ਕਲਾਮਾਜ਼ੂ ਤੋਂ ਭਾਈ ਗੁਰਦੇਵ ਸਿੰਘ ਆਏ ਹੋਏ ਸਨ, ਵਰਜੀਨੀਆ ਤੋਂ ਭਾਈ ਨਰਿੰਦਰ ਸਿੰਘ, ਉਹਨਾਂ ਨੇ ਵੀ ਸੰਗਤ ਨੂੰ ਐਡਰੈਸ ਕੀਤਾ। ਸੋ ਇਹ ਲਗਭਗ 2-2.5 ਘੰਟੇ ਦਾ ਪ੍ਰੋਗਰਾਮ ਜਿਹੜਾ ਕਿ ਰਿਕਾਰਡ ਹੋਇਆ ਜੀ, ਉਹ ਹੁਣ ਤਿਆਰ ਹੋ ਗਿਆ ਔਰ ਅਸੀਂ ਆਉਣ ਵਾਲੇ ਦਿਨਾਂ 'ਚ ਕਿਸੇ ਦਿਨ ਵੀ ਇਸ ਨੂੰ ਦਿਖਾਵਾਂਗੇ। ਸੋ ਇੱਕ ਬਹੁਤ ਚੰਗਾ ਐਕਸਪੀਰੀਅੰਸ ਸੀ। ਇੱਕ ਜਿਵੇਂ ਪਰਿਵਾਰਕ ਮਿਲਣੀ ਤੋਂ ਬਾਅਦ ਤੁਸੀਂ ਐਂਥੂਜ਼ੀਆਜ਼ਮ ਦੇ ਨਾਲ ਭਰ ਜਾਂਦੇ ਹੋ, ਇਸ ਕਿਸਮ ਦਾ ਮਾਹੌਲ ਸੀ। ਔਰ ਸਾਡੇ ਵਰਜੀਨੀਆ ਤੋਂ ਵੀਰ ਸੁਖਵਿੰਦਰ ਸਿੰਘ ਜਿਹੜੇ ਕਿ ਉੱਥੇ ਚੰਗਾ ਆਪਣਾ ਕਾਰੋਬਾਰ ਕਰਦੇ ਨੇ, ਗੁਰਦੁਆਰਾ ਕਮੇਟੀ 'ਚ ਉਸ ਜਿਹੜਾ ਸੇਵਾ ਵੀ ਕਰਦੇ ਨੇ, ਉਹਨਾਂ ਸਾਰਿਆਂ ਨੇ ਬਹੁਤ ਪਿਆਰ ਔਰ ਟੀਵੀ 84 ਦੇ ਲਈ ਸਪੋਰਟ ਦਾ ਭਵਿੱਖ ਦੇ ਵਿੱਚ ਜਿਹੜਾ ਉਹ ਇਕਰਾਰ ਵੀ ਕੀਤਾ। ਸੋ ਅਸੀਂ ਸਭ ਦੇ ਸ਼ੁਕਰਗੁਜ਼ਾਰ ਹਾਂ ਕਿਉਂਕਿ ਇਹ ਸਾਰਾ ਹੀ ਮਹੀਨਾ ਅਸੀਂ ਟੀਵੀ 84 ਤੋਂ ਸਪੈਸ਼ਲ ਮੈਸੇਜਿਸ ਜਿਹੜੇ ਵੀ ਪੰਥਕ ਐਕਟਿਵਿਸਟ ਨੇ ਜਾਂ 1-to-1 ਜਿਨ੍ਹਾਂ ਦਾ ਕੋਈ ਵੀ
ਜਿਹੜਾ ਉਹ ਪੰਥ ਦੇ ਨਾਲ ਸਰੋਕਾਰ ਰੱਖਦੇ ਨੇ, ਭਾਵੇਂ ਉਹ ਵਿਦਿਅਕ ਫੀਲਡ 'ਚ ਹੈ, ਭਾਵੇਂ ਉਹਨਾਂ ਦੇ ਆਪਣੇ ਪ੍ਰੋਫੈਸ਼ਨ 'ਚ ਹੈ, ਕਿ 33 ਸਾਲ ਬਾਅਦ ਉਹ ਕਿਵੇਂ ਮਹਿਸੂਸ ਕਰਦੇ ਨੇ ਔਰ ਅੱਜ ਸਾਡੇ ਸਾਹਮਣੇ ਕੀ ਚੈਲੰਜਸ ਨੇ। ਸੋ ਦਰਸ਼ਕ ਦੇਖ ਰਹੇ ਹੋਣਗੇ ਕਿ ਲਗਾਤਾਰਤਾ ਨਾਲ ਉਹ ਮੈਸੇਜਸ, ਭਾਵੇਂ ਉਹ ਸੀਐਟਲ ਤੋਂ ਸਨ, ਫਰੀਮੌਂਟ ਤੋਂ ਸਨ, ਜਾਂ ਕਲੀਵਲੈਂਡ ਓਹਾਇਓ ਤੋਂ ਵੀ ਜਿਹੜੇ ਮੈਸੇਜਸ ਆਏ ਆਉਣ ਵਾਲੇ ਦਿਨਾਂ 'ਚ, ਉਹ ਤੁਸੀਂ ਜਿਹੜੇ ਫਿਲਰ ਦੇ ਤੌਰ ਤੇ ਅੱਡ-ਅੱਡ ਪ੍ਰੋਗਰਾਮਾਂ 'ਚ ਹੁੰਦੇ ਨੇ। ਸੋ ਇਹ ਸਿਲਸਿਲਾ ਜਿਹੜਾ ਹੈ ਉਹ ਸਾਰਾ ਮਹੀਨਾ ਹੀ ਜਾਰੀ ਰਹੇਗਾ ਔਰ ਇਸ ਪੀਰੀਅਡ ਦੇ ਵਿੱਚ ਸਾਰੇ ਪਾਸੇ ਹੀ ਬਹੁਤ ਸਾਰਾ ਜਿਹੜਾ ਫੋਕਸ ਉਹ ਘੱਲੂਘਾਰੇ ਦੇ ਉੱਤੇ ਸੀ। ਔਰ ਮੈਂ ਕੱਲ੍ਹ ਹੀ ਇੱਕ ਵਿਚਾਰ ਕਰਦਿਆਂ ਇੱਕ ਵੀਰ ਨੂੰ ਕਹਿ ਰਿਹਾ ਸੀ, ਮੈਂ ਕਿਹਾ ਕਿ ਵੀ ਇਹ ਵੀ ਸਿੱਖ ਕੌਮ ਦੀ ਰੈਜ਼ੀਲੀਅੰਸ ਹੈ, ਸਾਡੀ ਤਾਕਤ ਹੈ ਔਰ ਗੁਰੂ ਦਾ ਕ੍ਰਿਸ਼ਮਾ ਹੈ ਕਿ ਜਿਸ ਹਕੂਮਤ ਨੇ ਸਾਡੇ ਤੇ ਟੋਟਲ ਵਾਰ ਥੋਪੀ, ਭਾਵੇਂ ਉਹ ਅਨਡਿਕਲੇਅਰਡ ਸੀ ਔਰ ਉਸ ਦੇ ਥੱਲੇ ਉਹਨਾਂ ਨੇ ਹਰ ਕਿਸਮ ਦੀ ਫਿਜ਼ੀਕਲ, ਮੈਂਟਲ, ਸੋਸ਼ਲ, ਫਾਈਨੈਂਸ਼ੀਅਲ, ਪੋਲੀਟੀਕਲ ਹਰ ਆਸਪੈਕਟ ਤੋਂ ਬਦਨਾਮ ਕਰਨ ਦੇ ਲਈ ਔਰ ਜਿਹੜੇ ਡਿਫੈਂਡਰ ਸੀ। ਔਰ ਅੱਜ ਜਦੋਂ ਯੂਨਾਈਟਿਡ ਨੇਸ਼ਨਸ ਦੇ ਬਾਹਰ ਪ੍ਰੋਟੈਸਟ ਸੀ, ਉਹਦਾ ਵੀ ਮੈਂ ਜ਼ਿਕਰ ਕਰਾਂਗਾ, ਤੇ ਹਰਚਰਨਜੀਤ ਸਿੰਘ ਧਾਮੀ ਜਿਹੜੇ ਦਲ ਖਾਲਸਾ ਦੇ ਰੂਏ ਰਵਾਂ ਰਹੇ ਨੇ, ਪ੍ਰੈਜ਼ੀਡੈਂਟ ਸਨ, ਹੁਣ ਵੀ ਉਹਨਾਂ ਦੀ ਸੇਵਾ ਜਿਹੜੀ ਹੈ ਉਹ ਬੜੀ ਫਰੰਟ ਰੈਂਕਰ ਵਾਲੀ ਹੈ। ਉਹਨਾਂ ਨੇ ਇੱਕ ਗੱਲ ਬੜੀ ਸੋਹਣੀ ਅੱਜ ਕਹੀ, ਉਹਨਾਂ ਨੇ ਕਿਹਾ ਕਿ ਵੀ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਔਰ ਅੱਜ ਨਾਨਕਸ਼ਾਹੀ ਕੈਲੰਡਰ ਮੁਤਾਬਕ ਵੀ ਔਰ ਉਹਨਾਂ ਦਾ ਸ਼ਹੀਦੀ ਦਿਨ ਸੰਤ ਭਿੰਡਰਾਂਵਾਲਿਆਂ ਦਾ 6 ਜੂਨ ਹੈ ਅੱਜ ਜਦੋਂ ਅਸੀਂ ਇਹ ਗੱਲਬਾਤ ਕਰ ਰਹੇ। ਔਰ ਉਹਨਾਂ ਨੇ ਕਿਹਾ ਕਿ ਵੀ ਇੰਡੀਅਨ ਸਟੇਟ ਉਸ ਵਿਚਾਰਧਾਰਾ ਦੀ ਨੁਮਾਇੰਦਗੀ ਜਿਹੜਾ ਬ੍ਰਾਹਮਣਵਾਦ ਹੈ, ਜਿਹਦਾ ਨਾਂ ਅੱਜ ਹਿੰਦੂਤਵ ਹੈ, ਉਹ ਕਰਦੇ ਉਹਨੇ ਹਮਲਾ ਬੋਲਿਆ। ਤੇ ਸੰਤ ਜਰਨੈਲ ਸਿੰਘ 18ਵੀਂ ਸਦੀ ਤੋਂ ਬਾਅਦ ਕਿ ਬੇਸ਼ੱਕ ਅਸੀਂ ਪਹਿਲਾਂ ਵੀ ਬਹਾਦਰੀ ਦੇ ਜੌਹਰ ਦਿਖਾਏ ਅੰਗਰੇਜ਼ਾਂ ਦੇ ਨਾਲ ਜਾਂ 1947 ਤੋਂ ਬਾਅਦ ਦੀਆਂ ਕਹਾਣੀਆਂ ਭਾਰਤੀ ਫੌਜ ਦੇ ਵਿੱਚ, ਪਰ ਇਹ ਸਾਡੀ ਲੜਾਈ ਨਹੀਂ ਸੀ। ਇਹ ਜਾਂ ਯੂਨੀਅਨ ਜੈਕ ਲਈ ਅਸੀਂ ਲੜੇ ਜਾਂ ਤਿਰੰਗੇ ਲਈ ਲੜੇ। ਔਰ ਪਹਿਲੀ ਵਾਰ ਹੈ ਕਿ 18ਵੀਂ ਸਦੀ ਤੋਂ ਬਾਅਦ ਬੜੀ ਸਪਸ਼ਟਤਾ ਦੇ ਨਾਲ ਖਾਲਸਾ ਰਾਜ, ਖਾਲਸਾਈ ਕਦਰਾਂ ਕੀਮਤਾਂ, ਸਿੱਖ ਕਦਰਾਂ ਕੀਮਤਾਂ ਦੀ ਜੇ ਕੋਈ ਰਹਿਨੁਮਾਈ ਕਿਸੇ ਨੇ ਕੀਤੀ ਜਾਂ ਜਿਹੜੇ ਸਿੰਬਲ ਬਣ ਕੇ ਉੱਭਰੇ 20ਵੀਂ ਸਦੀ ਦੇ ਵਿੱਚ, ਤੇ ਉਹ ਸੰਤ ਭਿੰਡਰਾਂਵਾਲੇ ਨੇ। ਸੋ ਜ਼ਾਹਰ ਹੈ ਕਿ ਇੱਕ ਪਾਸੇ ਇੰਡੀਅਨ ਸਟੇਟ ਦੀ ਬ੍ਰਾਹਮਣਵਾਦ ਦੀ ਵਿਚਾਰਧਾਰਾ ਉਹ ਇਹ ਸਮਝਦੇ ਸੀ ਕਿ ਉਹਨਾਂ ਨੇ ਸਾਡੀ ਸਭ ਤੋਂ ਜਿਹੜੀ ਸੇਕਰਡ ਸੀਟ ਹੈ, ਟੈਂਪੋਰਲ ਸੀਟ, ਮੀਰੀ ਦਾ ਤਖਤ, ਉਹਨੂੰ ਢਾਹ ਦਿੱਤਾ ਹੈ। ਪੀਰੀ ਦੇ ਸਾਡੇ ਉਸ ਮੁਕਾਮ ਦੇ ਉੱਤੇ 300 ਤੋਂ ਜ਼ਿਆਦਾ ਗੋਲੀਆਂ ਮਾਰੀਆਂ ਨੇ, ਗੁਰੂ ਗ੍ਰੰਥ ਸਾਹਿਬ ਦੇ ਸਰੂਪ ਸ਼ਹੀਦ ਕੀਤੇ ਨੇ, ਭਾਈ ਅਮਰੀਕ ਸਿੰਘ ਵਰਗੇ ਸੂਰਮੇ ਰਾਗੀ ਸ਼ਹੀਦ ਕੀਤੇ ਨੇ, ਗੁਰੂ ਗ੍ਰੰਥ ਸਾਹਿਬ ਦੀ ਤਾਬਿਆ ਬੈਠੇ ਸ਼ਹੀਦ ਕੀਤੇ ਨੇ। ਔਰ ਇਸ ਸਭ ਦੇ ਬਾਵਜੂਦ ਔਰ ਉਸ ਤੋਂ ਬਾਅਦ ਜੋ ਕੁਝ ਪੰਜਾਬ ਦੇ 12,000 ਤੋਂ ਜ਼ਿਆਦਾ ਪਿੰਡਾਂ ਵਿੱਚ ਹੋਇਆ, ਉਸ ਦੀ ਬਹੁਤ ਸਾਰੀ ਦਾਸਤਾਨ ਹੁਣ ਹੌਲੀ ਹੌਲੀ ਬਾਹਰ ਆ ਰਹੀ ਹੈ। ਔਰ ਉਹ ਗੱਲ ਉੱਥੇ ਹੀ ਨਹੀਂ ਮੁੱਕੀ। ਨਵੰਬਰ 84 ਔਰ ਫਿਰ ਪੂਰੇ ਇੱਕ ਦਹਾਕੇ ਤੋਂ ਵੀ ਜ਼ਿਆਦਾ ਸਮਾਂ ਤੱਕ 1995 ਤੱਕ ਸਿੱਧੇ ਤੌਰ ਦੇ ਉੱਤੇ ਸਿੱਖਾਂ ਦੀ ਨਸਲਕੁਸ਼ੀ ਕੀਤੀ। ਪਰ ਔਰ ਇਸ ਸਾਕੇ ਨੂੰ, ਇਸ ਘੱਲੂਘਾਰੇ ਨੂੰ ਹਕੂਮਤ ਨੇ ਜੋ ਰੰਗ ਦੇਣ ਦੀ ਕੋਸ਼ਿਸ਼ ਕੀਤੀ ਕਿ ਵੀ ਜਿਵੇਂ ਉਹ ਫਲਸ਼ ਆਊਟ ਕਰਨ ਗਏ ਸੀ, ਦਹਿਸ਼ਤਗਰਦਾਂ ਨੂੰ ਅੰਦਰੋਂ ਗੁਰਦੁਆਰਿਆਂ ਦੀ ਪਵਿੱਤਰਤਾ ਬਹਾਲ ਕਰ ਦਿੱਤੀ ਗਈ ਹੈ ਔਰ ਇਸ ਕਿਸਮ ਦਾ। ਲੇਕਿਨ ਇਹਦੇ ਬਾਵਜੂਦ ਅੱਜ 33 ਸਾਲ ਬਾਅਦ ਦੁਨੀਆ ਦੇ ਵਿੱਚ ਜਿੱਥੇ ਵੀ ਕਿਤੇ ਸਿੱਖ ਬੈਠਾ, ਇਹ ਹਫ਼ਤਾ ਜਿਹੜਾ ਘੱਲੂਘਾਰਾ ਹਫ਼ਤਾ ਹੈ, ਇਹ ਸਾਡੇ ਐਨੂਅਲ ਕੈਲੰਡਰ ਦਾ ਹਿੱਸਾ ਹੈ। ਹਰ ਗੁਰਦੁਆਰੇ 'ਚ ਸਮਾਗਮ ਵੀ ਹੋ ਰਹੇ ਨੇ, ਅਖੰਡ ਪਾਠ ਰੱਖੇ ਜਾ ਰਹੇ ਨੇ ਔਰ ਆਲਰੇਡੀ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂਵਾਲੇ, ਜਨਰਲ ਸੁਬੇਗ ਸਿੰਘ, ਭਾਈ ਅਮਰੀਕ ਸਿੰਘ ਔਰ ਉਹਨਾਂ ਦੇ ਦਰਜਨਾਂ ਉਹ ਸਾਥੀ ਸਿੰਘ ਜਿਹੜੇ ਅਖੀਰਲੇ ਸਾਹ ਤੇ ਅਖੀਰਲੀ ਗੋਲੀ ਤੱਕ ਜੂਝੇ, ਉਹਨਾਂ ਦਾ ਇਮੇਜ ਦੁਨੀਆ ਦੇ ਵਿੱਚ ਅੱਜ ਹਰ ਚੜ੍ਹਦੇ ਸੂਰਜ, ਹਰ ਚੜ੍ਹਦੇ ਵਰੇ ਜਿਹੜਾ ਉਹ ਹੋਰ ਵੀ ਦਬਾਲਾ ਹੁੰਦਾ ਹੈ। ਇਹ ਸੱਚ ਦੀ ਲਿਸ਼ਕ ਹੁੰਦੀ ਹੈ। ਜਦੋਂ ਗੁਰੂ ਸਾਹਿਬ ਨੇ ਯਾਦ ਕਰਵਾਇਆ ਕਿ ਸੱਚ ਪੁਰਾਣਾ ਨਹੀਂ ਹੁੰਦਾ, ਸੱਚ ਨੂੰ ਕੋਈ ਮਾਰ ਨਹੀਂ ਸਕਦਾ, ਸੱਚ ਨੂੰ ਫਾਂਸੀ ਨਹੀਂ ਦਿੱਤੀ ਜਾ ਸਕਦੀ। ਸੋ ਇਹੀ ਹੁੰਦਾ ਕਿ ਅਲਟੀਮੇਟਲੀ ਜਿਹੜਾ ਸੱਚ ਬਾਹਰ ਆਉਂਦਾ ਔਰ ਜਿਨ੍ਹਾਂ ਨੂੰ ਹਕੂਮਤ ਜਾਂ ਜ਼ਾਬਰ ਸਿਸਟਮ ਗੰਦਲੇ ਕਰਨ ਦਾ ਯਤਨ ਕਰਦਾ ਹੈ, ਅਲਟੀਮੇਟਲੀ ਉਹ ਇਤਿਹਾਸ ਦੇ ਘੱਟੇ 'ਚ ਰੁਲਦੇ ਨੇ ਔਰ ਜਿਹੜੀਆਂ ਰੂਹਾਂ ਸੱਚਮੁੱਚ ਸੱਚ, ਹੱਕ, ਇਨਸਾਫ ਦੀ ਡਗਰ ਤੇ ਤੁਰਦੀਆਂ ਨੇ, ਉਹ ਅਮਰ ਰੂਹਾਂ ਹੁੰਦੀਆਂ। ਔਰ ਇਸ ਵਾਰ ਦੁਨੀਆ ਭਰ ਦੇ ਵਿੱਚ ਤਾਂ ਜਿਸ ਪੱਧਰ ਦੇ ਉੱਤੇ ਸਾਡਾ ਫਿਕਰ ਹਮੇਸ਼ਾ ਅਕਾਲ ਤਖਤ ਵੱਲ ਰਹਿੰਦਾ ਕਿ 6 ਜੂਨ ਦਾ ਸਮਾਗਮ ਜਿਹੜਾ ਉੱਥੇ ਹੋਣਾ ਹੈ, ਏਜੰਸੀਆਂ ਪਹਿਲਾਂ ਹੀ ਕੁਝ ਹਫ਼ਤੇ ਪਹਿਲਾਂ ਖੇਡਣੀਆਂ ਸ਼ੁਰੂ ਕਰ ਦਿੰਦੀਆਂ ਨੇ। ਜਿਵੇਂ ਪੰਜਾਬ ਦੇ ਵਿੱਚ 2-3 ਸਟੋਰੀਜ਼ ਪਿਛਲੇ ਪੀਰੀਅਡ 'ਚ ਕਿ ਜੀ ਖਾਲਿਸਤਾਨੀ ਮੋਡਿਊਲ ਓਨਟਾਰੀਓ 'ਚ ਬੇਸਡ,
ਉੱਥੇ 3 ਬੰਦੇ ਫੜ ਲਏ, 2 ਉੱਥੇ ਫੜ ਲਏ, ਇੱਕ ਖੌਫ ਪੈਦਾ ਕਰਨਾ। ਫਿਰ ਸਾਡੀਆਂ ਜਿਹੜੀਆਂ ਵਲਨਰੇਬਲ ਕੁਛ ਧਿਰਾਂ ਨੇ ਉਹਨਾਂ ਤੋਂ ਬਿਆਨਬਾਜ਼ੀ ਸ਼ੁਰੂ ਹੋ ਜਾਂਦੀ ਹੈ ਔਰ ਇੱਕ ਮਾਹੌਲ ਕ੍ਰੀਏਟ ਕਰ ਦਿੱਤਾ ਜਾਂਦਾ। ਅਸੀਂ ਅਜੇ ਵੀ ਇਹਨਾਂ 33 ਸਾਲਾਂ 'ਚ ਉਸ ਦਿਨ ਦੇ ਇੰਤਜ਼ਾਰ 'ਚ ਹੈ ਕਿ ਲੱਖਾਂ ਸਿੱਖ ਦਰਬਾਰ ਸਾਹਿਬ ਦੇ ਆਲੇ ਦੁਆਲੇ ਸਾਰਾ ਅੰਮ੍ਰਿਤਸਰ ਸ਼ਹਿਰ ਸਿੱਖਾਂ ਦੇ ਨਾਲ ਭਰਿਆ ਹੋਇਆ ਕਿ ਅਸੀਂ ਘੱਲੂਘਾਰਾ 84 ਮਨਾਉਣਾ ਔਰ ਇਹਨੂੰ ਯਾਦ ਕਰਨਾ ਔਰ ਅਕਾਲ ਤਖਤ ਤੇ ਅਸੀਂ ਆਪਣੀ ਸੋਵਰਨਿਟੀ ਜਿਹੜੀ ਹੈ ਐਗਜ਼ਿਬਿਟ ਕਰਨੀ। ਪਰ ਕਿਉਂਕਿ ਇੱਕ ਐਸਾ ਮਾਹੌਲ ਤੇ ਸਹਿਮ ਪੈਦਾ ਕਰ ਦਿੱਤਾ ਜਾਂਦਾ ਹੈ, ਫਿਰ ਪੁਲਿਸ ਦੇ ਫਲੈਗ ਮਾਰਚ, ਫੌਜ ਔਰ ਏਜੰਸੀਆਂ ਨੇ ਰੱਖੇ ਹੋਏ ਸ਼ਿਵ ਸੈਨਾ ਔਰ ਦੂਜੇ ਤੀਜੇ ਗੁੰਡੇ ਕਿ ਜੀ ਇੱਥੇ ਭਿੰਡਰਾਂਵਾਲਿਆਂ ਦਾ ਪੁਤਲਾ ਅਸੀਂ ਸਾੜਨਾ। ਹਾਲਾਂਕਿ ਹਕੀਕਤ ਇਹ ਹੈ ਕਿ ਪੁਲਿਸ ਪ੍ਰੋਟੈਕਸ਼ਨ ਦੇ ਥੱਲੇ ਵੀ ਜਦੋਂ ਇਸ ਕਿਸਮ ਦੇ ਉਹਨਾਂ ਦੇ ਟੁਚੇ ਲਿਆਂਦੇ ਜਾਂਦੇ ਨੇ, ਇੱਕ ਵੀਡੀਓ ਜਿਹੜੀ ਵਾਇਰਲ ਹੈ ਕਿ ਉਹ ਇਕੱਠੇ ਨੇ ਔਰ ਪੁਲਿਸ ਵੀ ਉੱਥੇ ਚੁੱਪ ਕਰਕੇ ਖੜੀ ਹੈ, ਕਿਤੇ ਆਲ ਆਫ ਏ ਸਡਨ ਉੱਤਰ ਕੇ ਇੱਕ ਸਿੰਘ ਆਉਂਦਾ ਇਕੱਲਾ, ਕਿਰਪਾਨ ਉਹਦੇ ਹੱਥ 'ਚ, ਜਦੋਂ ਉਹ ਜਾਂਦਾ ਸਾਰੇ ਹੀ ਛੱਡ ਕੇ ਸਭ ਕੁਝ ਦੌੜ ਜਾਂਦੇ ਨੇ ਔਰ ਪੁਲਿਸ ਨੂੰ ਵੀ ਪਤਾ ਨਹੀਂ ਲੱਗਦਾ ਵੀ ਨਿਕਲ ਕੇ ਉਹ ਕਿਵੇਂ ਅੱਗੇ ਚਲਾ ਗਿਆ। ਸੋ ਜਿਹੜੀ ਇਹਦੇ 'ਚ ਤਾਂ ਕੋਈ ਸ਼ੱਕ ਨਹੀਂ ਹੈ ਕਿ ਖਾਲਸਾਈ ਸਪਿਰਿਟ ਜਲਵਾਗਰ ਹੁੰਦੀ ਹੈ, ਪਰ ਜਿਸ ਤਰੀਕੇ ਦੇ ਨਾਲ ਇਹ ਸਾਡਾ ਮੈਸੇਜ ਅੱਜ ਅਸੀਂ ਬਾਹਰ ਦੇ ਰਹੇ ਹਾਂ, ਇਹ ਹਕੂਮਤ ਦਾ ਯਤਨ ਹੁੰਦਾ ਹੈ ਕਿ ਅਕਾਲ ਤਖਤ ਸਾਹਿਬ ਦੇ ਆਲੇ ਦੁਆਲੇ ਇਸ ਕਿਸਮ ਦਾ ਮਾਹੌਲ ਸਿਰਜ ਕੇ ਰੱਖਿਆ ਜਾਏ ਕਿ ਉੱਥੇ ਫਿਰ ਉਹੀ ਆਣ ਜਿਹੜੇ ਕਿਸੇ ਨਾ ਕਿਸੇ ਗਰੁੱਪ ਦੇ ਨਾਲ ਐਕਟਿਵਿਸਟ ਦੇ ਤੌਰ ਤੇ ਆਏ ਨੇ, ਆਮ ਸੰਗਤ ਦੇ ਵਿੱਚ ਉਹ ਖੌਫ ਪੈਦਾ ਕੀਤਾ ਜਾਂਦਾ ਹੈ। ਔਰ ਮੈਂ ਸਮਝਦਾ ਵੀ ਇਹ ਸਾਡੀ ਮੂਵਮੈਂਟ ਦਾ ਜਾਹੋ ਜਲਾਲ ਹੈ ਅੱਜ ਵੀ 33 ਸਾਲ ਬਾਅਦ ਕਿ ਜੇ ਦਲ ਖਾਲਸਾ ਵੱਲੋਂ ਅੰਮ੍ਰਿਤਸਰ ਬੰਦ ਦੀ ਕਾਲ ਦਿੱਤੀ ਜਾਂਦੀ ਹੈ ਕਿ ਭਾਈ ਇਹ ਦਿਨ 6 ਜੂਨ ਦਾ ਔਰ ਇਹਦੇ 'ਚ ਕੋਈ ਇਹ ਨਹੀਂ ਹੈ ਕਿ ਵੀ ਉਹਨਾਂ ਦੇ ਕੋਈ ਐਕਟਿਵਿਸਟ ਬਾਹਰ ਜਾ ਕੇ ਦੁਕਾਨਾਂ ਬੰਦ ਕਰਵਾ ਰਹੇ ਨੇ ਜਾਂ ਰੇਹੜੀਆਂ ਚਕਾ ਰਹੇ ਨੇ। ਔਰ ਇਹ ਹਿੰਦੁਸਤਾਨ ਟਾਈਮਸ ਤੋਂ ਲੈ ਕੇ ਮੀਡੀਆ ਦੀ ਖਬਰ ਸੀ ਕਿ ਕੰਪਲੀਟ ਬੰਦ, ਸਾਰਾ ਅੰਮ੍ਰਿਤਸਰ ਜਿਹੜਾ ਹੈ ਬਿਲਕੁਲ ਬੰਦ ਸੀ। ਕੋਈ ਸਿਰਫ ਮੈਡੀਕਲ ਸਰਵਿਸਿਜ਼ ਉਹਨਾਂ ਨੇ ਵੀ ਕਿਹਾ ਹੋਇਆ ਸੀ ਕਿ ਭਾਈ ਜਿਨ੍ਹਾਂ ਨੂੰ ਹੈਲਥ ਦੀ ਜ਼ਰੂਰਤ ਹੈ ਕਿਸੇ ਐਮਰਜੈਂਸੀ ਔਰ ਦੂਜੇ 'ਚ ਉਹ ਆਪਰੇਟ ਕਰ ਸਕਦੇ ਨੇ। ਸੋ ਇਹ ਅੱਜ ਵੀ ਇਹ ਗੱਲ ਸਾਬਤ ਕਰਦੀ ਹੈ ਕਿ ਉੱਥੇ ਰਿਟ ਲਾਰਜ ਹੈ ਔਰ ਜਿਹੜੀਆਂ ਐਕਟੀਵਿਟੀਜ਼ ਦੇ ਵਿੱਚ ਜਿਹਦੇ 'ਚ ਜੈਨੋਸਾਈਡ ਮਾਰਚ ਜਿਹੜਾ ਆਰਗੇਨਾਈਜ਼ ਹੋਇਆ 2-3 ਥਾਵਾਂ ਤੋਂ ਉੱਥੇ ਆ ਕੇ ਪਹੁੰਚਿਆ ਔਰ ਸ਼ਹੀਦਾਂ ਦੇ ਪਰਿਵਾਰਾਂ ਨੂੰ 70 ਤੋਂ ਜ਼ਿਆਦਾ ਫੈਡਰੇਸ਼ਨ ਵੱਲੋਂ ਜਿਹੜਾ ਸਨਮਾਨਿਤ ਕੀਤਾ ਗਿਆ। ਪਰ ਫਿਰ ਵੀ ਜਿਹੜੀ ਮੇਨ ਅੱਖ ਹੁੰਦੀ ਹੈ ਉਹ ਕਿ ਵੀ 6 ਜੂਨ ਨੂੰ ਕੀ ਹੋਏਗਾ ਜਦੋਂ ਅਖੰਡ ਪਾਠ ਸਾਹਿਬ ਦਾ ਭੋਗ ਪਏਗਾ, ਜਥੇਦਾਰ ਆਪਣਾ ਸੁਨੇਹਾ ਦੇਣਾ ਚਾਹੇਗਾ, ਦੇ ਸਕੇਗਾ ਨਹੀਂ, ਕੀ ਸੁਨੇਹਾ ਹੋਏਗਾ। ਔਰ ਬਹੁਤਿਆਂ ਦਾ ਜ਼ੋਰ ਇਹ ਹੁੰਦਾ ਹੈ ਕਿ ਜੀ ਖਾਲਿਸਤਾਨ ਦੇ ਨਾਰੇ ਲੱਗਣਗੇ ਕਿ ਅਸੀਂ ਨਹੀਂ ਲੱਗਣ ਦਿਆਂਗੇ। ਹਾਲਾਂਕਿ ਇਸ ਵਾਰ ਅਸੀਂ ਤਾਰੀਫ ਕੀਤੀ ਸੀ ਕਿ ਕਿਰਪਾਲ ਸਿੰਘ ਬਡੂੰਗਰ SCPC ਪ੍ਰੈਜ਼ੀਡੈਂਟ ਨੇ ਆਊਟਰੀਚ ਕਰਨ ਦੀ ਕੋਸ਼ਿਸ਼ ਕੀਤੀ, ਮਾਨ ਸਾਹਿਬ ਨੂੰ ਵੀ ਮਿਲੇ, ਦਲ ਖਾਲਸਾ ਨੂੰ ਵੀ ਮਿਲੇ। ਪਰ ਮੈਂ ਸਮਝਦਾ ਵੀ ਅਲਟੀਮੇਟਲੀ ਏਜੰਸੀਆਂ ਆਪਣਾ ਜਿਹੜਾ ਕੰਮ ਕਰ ਜਾਂਦੀਆਂ ਨੇ। ਇਹਨਾਂ ਸਾਰੀਆਂ ਹੀ ਪੰਥਕ ਧਿਰਾਂ ਨੇ ਇਹ ਮੰਗ ਕੀਤੀ ਸੀ ਕਿ ਭਾਈ ਤੁਸੀਂ ਜਿਹੜਾ ਮੈਸੇਜ ਪੜ੍ਹਨਾ, ਕਿਉਂਕਿ ਇਹ ਜਿਹੜਾ ਜਥੇਦਾਰ ਇਹ ਜਿਹੜਾ ਇਹ ਦਾਗਿਆ ਹੋਇਆ ਔਰ ਖਾਸ ਤੌਰ ਤੇ ਸੌਦਾ ਸਾਹਿਬ ਦੇ ਖਿਲਾਫ ਹੁਕਮਨਾਮਾ ਵਾਪਸ ਲੈਣ ਦੇ ਨਾਂ ਥੱਲੇ, ਔਰ ਜਿਹੜਾ ਮੈਸੇਜ ਹੈ ਇਹਨੂੰ ਨਾ ਪੜਾਓ। ਕੋਈ ਗ੍ਰੰਥੀ ਪੜ੍ਹਦੇ ਦਰਬਾਰ ਸਾਹਿਬ ਦਾ, ਕੋਈ ਹੋਰ ਕਰਦੇ, ਨਾ ਇਹ ਸਨਮਾਨਿਤ ਕਰੇ ਨਾ ਇਹ ਮੈਸੇਜ ਪੜ੍ਹੇ। ਲੇਕਿਨ ਬਾਕੀ ਇਹਦੇ ਬਾਵਜੂਦ ਕਿ ਪਹਿਲਾਂ ਉਹਨਾਂ ਨੇ ਕੰਟੈਕਟ ਕੀਤਾ ਪਰ ਉਹਨਾਂ ਨੇ ਇਸ ਗੱਲ ਨੂੰ ਨਹੀਂ ਮੰਨਿਆ। ਨਤੀਜੇ ਦੇ ਤੌਰ ਤੇ ਥੋੜੀ ਬਹੁਤ ਇਹ ਹੋਇਆ ਪਰ ਇਹ ਮੈਸੇਜ ਚਲਾ ਗਿਆ ਜਿਉਂ ਉਹ ਪੜ੍ਹਨ ਲੱਗਾ। ਔਰ ਇੱਕ ਤਾਂ ਉਹਨਾਂ ਨੇ ਜਿੱਥੋਂ ਅਕਾਲ ਤਖਤ ਦੀ ਮੁੱਖ ਫਸੀਲ ਤੋਂ ਤਾਂ ਕੀ ਪੜ੍ਹਨਾ ਸੀ, ਪਿੱਛੋਂ ਹੀ ਪੜ੍ਹਿਆ, ਸਾਹਮਣੇ ਵੀ ਨਹੀਂ ਆਇਆ। ਨਾਲ ਦੀ ਨਾਲ ਖਾਲਿਸਤਾਨ ਜ਼ਿੰਦਾਬਾਦ ਦੇ ਨਾਅਰੇ ਔਰ ਉਹਨੂੰ ਜਿਹੜਾ ਉਹ ਕੰਡੈਮ ਕਰਨ ਦੇ ਨਾਅਰੇ ਸ਼ੁਰੂ ਹੋ ਗਏ ਔਰ ਬਾਅਦ ਦੇ ਵਿੱਚ ਸਰਬੱਤ ਖਾਲਸਾ ਵੱਲੋਂ ਥਾਪੇ ਐਕਟਿੰਗ ਜਥੇਦਾਰ ਧਿਆਨ ਸਿੰਘ ਮੰਡ ਉਹਨਾਂ ਨੇ ਆਪਣਾ ਮੈਸੇਜ ਪੜ੍ਹਿਆ। ਸੋ ਕੁੱਲ ਮਿਲਾ ਕੇ ਮੈਂ ਸਮਝਦਾ ਵੀ ਇਸ ਤੋਂ ਵੱਧ ਕੇ ਝਗੜਾ ਵਾਲੀ ਕੋਈ ਗੱਲ ਨਹੀਂ ਬਣੀ, ਪਰ ਇਹ ਵੀ ਇੱਕ ਪਾਰਟ ਸੀ ਜਿਹਨੂੰ ਅਵੋਇਡ ਕੀਤਾ ਜਾ ਸਕਦਾ ਸੀ। ਸੋ ਇਸ ਗੱਲ ਦੀ ਸਾਨੂੰ ਤਸੱਲੀ ਹੈ ਕਿ ਇਹਦੇ ਬਾਵਜੂਦ ਕਿ ਹਕੂਮਤ ਚਾਹੁੰਦੀ ਹੁੰਦੀ ਹੈ ਕਿ ਖਾਲਿਸਤਾਨ ਦੀ ਗੱਲ ਨਾ ਹੋਏ, ਖਾਲਿਸਤਾਨ ਜ਼ਿੰਦਾਬਾਦ ਉੱਥੇ ਗੂੰਜੇ। ਔਰ ਪੰਜਾਬ ਔਰ ਹਰ ਥਾਂ ਤੋਂ ਇਹ ਖਬਰਾਂ ਨੇ ਕਿ ਹਰ ਥਾਂ ਤੇ ਜਿਹੜੇ ਨੇ ਉਹ ਸ਼ਹੀਦੀ ਸਮਾਗਮ ਹੋਏ ਨੇ ਔਰ ਹੋ ਰਹੇ ਨੇ। ਸਭ ਤੋਂ ਵੱਡਾ ਪ੍ਰੋਟੈਸਟ ਮੈਂ ਸਮਝਦਾ ਬਾਹਰ ਜਿਹੜਾ ਹੁੰਦਾ ਔਰ ਲੰਡਨ ਦੇ ਵਿੱਚ ਕੱਲ ਟ੍ਰੈਫਲਗਰ ਸਕੁਅਰ ਦੇ ਵਿੱਚ 50,000 ਤੋਂ ਜ਼ਿਆਦਾ ਸਿੱਖਾਂ ਦਾ ਇਕੱਠ। ਇਹਦੇ ਬਾਵਜੂਦ ਇੰਗਲੈਂਡ ਦੇ ਵਿੱਚ ਕੁਝ ਦੇਰ ਪਹਿਲਾਂ ਹੀ ਜਿਹੜਾ ਉਹ ਦਹਿਸ਼ਤਗਰਦੀ ਦੀਆਂ ਘਟਨਾਵਾਂ ਹੋ ਕੇ ਹਟੀਆਂ ਨੇ। ਆਰਗੇਨਾਈਜ਼ਰਸ ਤੇ ਪ੍ਰੈਸ਼ਰ ਸੀ, ਕੁਝ ਆਪਣਿਆਂ ਦਾ ਵੀ ਜਿਹੜੇ ਘਬਰਾ ਜਾਂਦੇ ਨੇ, ਕਈ ਵਾਰੀ ਲਾ ਐਨਫੋਰਸਮੈਂਟ ਦਾ ਵੀ ਫਿਕਰ ਹੁੰਦਾ ਕਿ ਜੀ ਤੁਸੀਂ ਨਾ ਕਰੋ, ਐਤਕੀ ਕੈਂਸਲ ਕਰ ਦਿਓ। ਚਲੋ ਉਹਨਾਂ ਨੇ ਹਾਈਡ ਪਾਰਕ 'ਚ ਇਕੱਠੇ ਹੋਣ ਜਾਂ ਮਾਰਚ ਵਾਲਾ ਪ੍ਰੋਗਰਾਮ ਕੈਂਸਲ ਕੀਤਾ, ਪਰ ਟ੍ਰੈਫਲਗਰ ਸਕੁਅਰ ਦੇ ਵਿੱਚ 50,000 ਸਿੰਘਾਂ ਸਿੰਘਣੀਆਂ ਦਾ ਇਕੱਠ, ਸੈਂਕੜਿਆਂ ਬੱਸਾਂ ਰਾਹੀਂ ਇੰਗਲੈਂਡ ਭਰ ਤੋਂ ਪਹੁੰਚੇ ਸਿੱਖ। ਇਹ ਬੜਾ ਕਲੀਅਰ ਮੈਸੇਜ ਹੈ ਕਿ ਇੱਕ ਪਾਸੇ ਜਿੱਥੇ ਇੰਗਲੈਂਡ ਦੇ ਵਿੱਚ ਅਸੀਂ ਕੰਡੈਮ ਕਰਦੇ ਹਾਂ ਜਿਹੜੀ ਇੰਡੀਵਿਜੂਅਲ ਕਿਸਮ ਦੀ ਦਹਿਸ਼ਤਗਰਦੀ, ਕੋਈ ਸਲਿਟਿੰਗ ਆਫ ਥਰੋਟ ਹੈ, ਕੋਈ ਜਿਹੜਾ ਉਹ ਗੱਡੀ ਚੜਾ ਰਿਹਾ ਹੈ ਆਮ ਪੈਡੈਸਟਰੀਅਨਸ ਦੇ ਉੱਤੇ, ਕੋਈ ਹੋਰ
ਸ਼ੂਟਿੰਗ ਕਰ ਰਿਹਾ ਇਨੋਸੈਂਟਸ ਦੀ, ਇਹ ਕੰਡੈਮਨੇਬਲ ਹੈ। ਪਰ ਇਹਦੇ ਨਾਲ ਇਹ ਨਾ ਹੋਏ ਕਿ ਇਸ ਕਿਸਮ ਦੇ ਕਰਤੂਤਾਂ ਵਾਲੇ ਲੋਕਾਂ ਦੀ ਆੜ ਦੇ ਵਿੱਚ ਜਿਹੜੇ ਸਟੇਟ ਟੈਰਰਿਜ਼ਮ ਕਰਨ ਵਾਲੀ ਇੰਡੀਅਨ ਸਟੇਟ ਹੈ ਉਹ ਆਪਣਾ ਜੋ ਕੁਝ ਉਹਨਾਂ ਨੇ ਕੀਤਾ ਜਾਂ ਕਰ ਰਹੇ ਨੇ ਉਹ ਸਾਹਮਣੇ ਨਾ ਆਏ। ਇਸ ਗੱਲ ਦੇ ਨੂੰ ਜਿਹੜਾ ਉਹ ਭੰਨਣ ਦੇ ਲਈ ਉਹਨਾਂ ਦਾ ਮੂੰਹ ਇਹ ਜ਼ਰੂਰੀ ਸੀ ਕਿ ਪ੍ਰੋਟੈਸਟ ਹੁੰਦਾ। ਪ੍ਰੋਟੈਸਟ ਹੋਇਆ, ਪੀਸਫੁਲ ਹੋਇਆ, ਔਰ 50,000 ਤੋਂ ਜ਼ਿਆਦਾ ਸਿੱਖ ਸੰਗਤਾਂ ਦਾ ਇਕੱਠ ਇਹ ਦੱਸਦਾ ਕਿ ਡਾਇਸਪੋਰਾ ਸਿੱਖ ਆਪਣੇ ਹੱਕਾਂ ਦੇ ਲਈ ਨਾ ਸਿਰਫ ਖਲੋਤੇ ਨੇ, ਆਲਰੇਡੀ ਪੇਸ਼ਕਦਮੀ ਕਰਕੇ ਆਪਣੀ ਮੰਜ਼ਿਲ ਖਾਲਿਸਤਾਨ ਨੂੰ ਹਾਸਲ ਕਰਨ ਦੇ ਨੇੜੇ ਨੇ। ਔਰ ਬਹੁਤ ਸਾਰੀਆਂ ਥਾਵਾਂ ਤੇ ਪ੍ਰੋਟੈਸਟ, ਕੈਨੇਡਾ ਦੇ ਵਿੱਚ 10 ਤਰੀਕ ਦਾ ਵੱਡਾ ਫੰਕਸ਼ਨ ਹੈ ਆਟਵਾ ਜਿਹੜਾ ਹੈ ਉਹ ਪਾਰਲੀਮੈਂਟ ਦੇ ਬਾਹਰ, ਉਸ ਦੇ ਬਾਰੇ ਆਲਰੇਡੀ ਜ਼ਿਕਰ ਹੋਇਆ ਵੀ ਹੈ। ਔਰ ਅਮਰੀਕਾ ਦੇ ਵਿੱਚ ਅੱਜ ਦੇ ਦਿਨ, ਅੱਜ 6 ਜੂਨ ਦੀ ਅਸੀਂ ਗੱਲ ਕਰ ਰਹੇ ਹਾਂ, ਸੈਨ ਫਰਾਂਸਿਸਕੋ ਜਿਹੜਾ ਕਿ ਕੈਲੀਫੋਰਨੀਆ ਦਾ ਹੀ ਨਹੀਂ, ਜਦੋਂ ਅਮਰੀਕਾ ਦੇ ਅਸੀਂ 2 ਵੱਡੇ ਸ਼ਹਿਰਾਂ ਦਾ ਜਿਨ੍ਹਾਂ ਨੂੰ ਦੇ ਨਾਵਾਂ ਨੂੰ ਦੁਨੀਆ ਜਾਣਦੀ ਹੈ, ਨਿਊਯਾਰਕ ਔਰ ਸੈਨ ਫਰਾਂਸਿਸਕੋ ਜਾਂ ਵਾਸ਼ਿੰਗਟਨ ਡੀਸੀ। ਸੋ ਸੈਨ ਫਰਾਂਸਿਸਕੋ ਦੇ ਵਿੱਚ ਅੱਜ ਇਸ ਲਈ ਪ੍ਰੋਟੈਸਟ ਜਿਹੜਾ ਸਿੱਖ ਸੰਗਤਾਂ ਨੇ ਕੀਤਾ। ਹਾਲਾਂਕਿ ਉਹਨਾਂ ਦਾ ਮੁੱਖ ਜਿਹੜਾ ਮਾਰਚ ਹੈ ਸੈਨ ਫਰਾਂਸਿਸਕੋ ਦੇ ਵਿੱਚ, ਜਿਹਦੇ 'ਚ ਇੱਕ ਅੰਦਾਜ਼ੇ ਮੁਤਾਬਕ 15 ਤੋਂ 20,000 ਸਿੱਖ ਸੰਗਤਾਂ ਸ਼ਮੂਲੀਅਤ ਕਰਨਗੀਆਂ, ਆਉਂਦੇ ਐਤਵਾਰ 11 ਤਰੀਕ ਨੂੰ ਸੈਨ ਫਰਾਂਸਿਸਕੋ 'ਚ ਹੈ। ਪਰ ਸਾਡੇ ਵੀਰ ਕੁਲਵੰਤ ਸਿੰਘ, ਸਿੱਖ ਯੂਥ ਆਫ ਅਮਰੀਕਾ ਦੇ ਦੂਸਰੇ ਐਕਟਿਵਿਸਟ ਬਾਕੀਆਂ ਨਾਲ ਮਿਲ ਕੇ ਇਹ 6 ਜੂਨ ਦਾ ਪ੍ਰੋਟੈਸਟ ਜਿਹੜਾ ਸਿੰਬੋਲਿਕ ਹੁੰਦਾ ਹੈ ਇੰਡੀਅਨ ਕੌਂਸੂਲੇਟ ਦੇ ਬਾਹਰ, ਉਸ ਨੂੰ ਕਰਦੇ ਨੇ। ਔਰ ਅੱਜ ਵੀ ਇਹ ਜਿਹੜਾ ਪ੍ਰੋਟੈਸਟ ਹੋਇਆ ਔਰ ਖਾਲਿਸਤਾਨ ਜ਼ਿੰਦਾਬਾਦ ਫਿਜ਼ਾ ਦੇ ਵਿੱਚ ਗੂੰਜਿਆ। ਨਿਊਯਾਰਕ ਦੇ ਵਿੱਚ ਅੱਜ ਜਿਸ ਪ੍ਰੋਗਰਾਮ ਨੂੰ ਕਵਰ ਵੀ ਕੀਤਾ TV 84 ਨੇ, ਔਰ ਅੱਜ 9:30 ਤੋਂ 10:30 ਦੇ ਸਲੋਟ 'ਚ 1 ਘੰਟੇ ਦੇ ਉਸ ਪੀਰੀਅਡ 'ਚ ਸਾਡੇ ਦਰਸ਼ਕ ਦੇਖ ਵੀ ਸਕਣਗੇ। ਸੋ ਤੁਸੀਂ ਟਿਊਨ ਇਨ ਰਹਿਣਾ ਇਸ ਪ੍ਰੋਗਰਾਮ ਦੇ ਲਈ। ਔਰ ਇਸ ਦੇ ਵਿੱਚ ਵੀ ਭਰਵੀਂ ਸ਼ਮੂਲੀਅਤ ਸੀ, ਭਾਵੇਂ ਅੱਜ ਕਲਾਉਡੀ ਸੀ, ਬੱਦਲਵਾਈ ਸੀ ਜਿਸ ਨੂੰ ਅਸੀਂ ਕਹਿੰਦੇ, ਲੇਕਿਨ ਇਹਦੇ ਬਾਵਜੂਦ ਗੁਰਦੁਆਰਾ ਸਾਹਿਬ ਰਿਚਮੰਡ ਹਿਲ ਕਲਚਰ ਸੁਸਾਇਟੀ ਹੋਏ, ਗੁਰਦੁਆਰਾ ਸਾਹਿਬ ਗਲੈਨ ਰੌਕ ਹੋਏ, ਕਨੈਟੀਕਟ ਹੋਏ, ਹਰ ਥਾਂ ਤੋਂ ਬੱਸਾਂ ਵੀ ਸਨ, ਬਹੁਤ ਸਾਰੇ ਆਪਣੇ ਜਿਹੜੀ ਹੈ ਟਰਾਂਸਪੋਰਟੇਸ਼ਨ ਦੇ ਨਾਲ ਆਏ। ਔਰ ਸਾਰੀਆਂ ਹੀ ਜਥੇਬੰਦੀਆਂ ਦੀ ਪਾਰਟਿਸਿਪੇਸ਼ਨ, ਜਿੰਨਿਆਂ ਨੂੰ ਮੈਂ ਸਮਝਦਾ ਵੀ ਇੱਥੇ ਐਕਟਿਵ ਨੇ, ਸਿੱਖਸ ਫਾਰ ਜਸਟਿਸ ਹੈ, ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਹੈ, ਔਰ ਈਸਟ ਕੋਸਟ ਗੁਰਦੁਆਰਾ ਕੋਆਰਡੀਨੇਸ਼ਨ ਕਮੇਟੀ। ਔਰ ਮੈਂ ਹਮੇਸ਼ਾ ਹੀ ਭਾਈ ਹਿੰਮਤ ਸਿੰਘ ਨੂੰ ਕਹਿੰਦਾ ਹੁੰਦਾ ਵੀ ਤੁਸੀਂ ਆਪਣੇ ਨਾਂ ਦੇ ਨਾਲ ਇਨਸਾਫ ਕਰਦੇ ਹੋ, ਜੇ ਤੁਸੀਂ ਹਿੰਮਤ ਕਰਦੇ ਹੋ। ਪਰ ਮੈਂ ਐਡਰੈਸ ਕਰਦੇ ਉੱਥੇ ਵੀ ਕਿਹਾ ਸੀ, ਮੈਂ ਕਿਹਾ ਵੀ ਹੁਣੇ ਸਾਨੂੰ ਦੇਖਣਾ ਪਏਗਾ ਵੀ ਜੇ ਇੰਗਲੈਂਡ ਦੇ ਵਿੱਚ 50,000 ਸਿੱਖ ਇਕੱਠੇ ਹੁੰਦੇ ਨੇ ਇੰਨੀਆਂ ਔਡ ਸਿਚੁਏਸ਼ਨਸ ਦੇ ਬਾਵਜੂਦ, ਇਹ ਇੱਕ ਐਸਾ ਦਿਨ ਬਣ ਗਿਆ ਘੱਲੂਘਾਰਾ 84 ਦੇ ਨਾਲ ਕਿ ਵੀ ਇਹ ਹੁਣ ਇਹਦੇ ਬਾਰੇ ਕੋਈ ਵੀ ਸਿੱਖ, ਕੋਈ ਜ਼ਲੀਲ ਤੋਂ ਜ਼ਲੀਲ ਵੀ ਜਿਹੜਾ ਉਹ ਇਹਦਾ ਵਿਰੋਧ ਨਹੀਂ ਕਰ ਸਕਦਾ। ਸੋ ਸਾਨੂੰ ਇਸ ਦਿਨ ਨੂੰ, ਇਹ ਸਾਡਾ ਜਿੱਥੇ ਹੁਣ ਨੈਸ਼ਨਲ ਕੈਲੰਡਰ ਦਾ ਹਿੱਸਾ ਹੈ, ਇੰਨਾ ਵੱਡਾ ਇਕੱਠ ਹੋਏ, 2 ਲੱਖ ਸਿੱਖ ਇਸ ਬੈਲਟ ਦੇ ਵਿੱਚ ਰਹਿੰਦੇ ਨੇ, ਵੀ ਘੱਟੋ ਘੱਟ ਅਸੀਂ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਸਾਡੀ ਗੈਦਰਿੰਗ ਜੇ UN 'ਚ ਸਿੰਬੋਲਿਕ ਕਰਨ ਤੋਂ ਬਾਅਦ ਅਸੀਂ ਕਿਤੇ ਭਾਵੇਂ ਵੱਡੇ ਪਾਰਕ ਦੇ ਵਿੱਚ ਜਾਂ ਦੂਜਾ ਔਰ ਐਕਸਕਲੂਸਿਵ ਹੋਏ, ਉਹ ਹੁਣ ਮੇਲੇ ਨਾ ਬਣਾਈਏ। ਔਰ ਇਹ ਜਦੋਂ ਅਸੀਂ ਘੱਲੂਘਾਰੇ ਨਾਲ ਰਿਲੇਟਡ ਮੇਲਾ ਬਣਾ ਕੇ ਕੋਈ ਗੋਲ ਗੱਪੇ ਖਾ ਰਿਹਾ, ਕੋਈ ਹੋਰ ਨਹੀਂ, ਇਹ ਘੱਟੋ ਘੱਟ ਕੁਝ ਇਵੈਂਟਸ ਨੇ। ਘੱਲੂਘਾਰਾ 84 ਹੈ ਜਾਂ ਸਾਹਿਬਜ਼ਾਦਿਆਂ ਦੀ ਸ਼ਹੀਦੀ ਹੈ ਛੋਟੇ ਸਾਹਿਬ, ਇਹ ਸਾਡੇ ਸੋਲਮ ਓਕੇਜ਼ਨਸ ਨੇ। ਇਹ ਵੀ ਨਹੀਂ ਹੈ ਵੀ ਅਸੀਂ ਕੋਈ ਚੀਖ ਝਾੜਾ ਪਾਣਾ, ਲੇਕਿਨ ਇਹ ਸਾਡੇ ਲਈ ਜਿੱਥੇ ਰਿਫਲੈਕਟ ਕਰਨ ਦਾ ਮੌਕਾ ਹੈ, ਅਸੀਂ ਆਪਣੇ ਮਨ ਦੇ ਅੰਦਰ ਆਪਣੇ ਉਹਨਾਂ ਸ਼ਹੀਦਾਂ ਨੂੰ ਯਾਦ ਕਰੀਏ, ਉੱਥੇ ਅਸੀਂ ਇਸ ਗੱਲ ਨੂੰ, ਇਸ ਰਿਜ਼ੋਲਵ ਨੂੰ ਵੀ ਅੱਗੇ ਤੋਰੀਏ ਕਿ ਵੀ ਅਸੀਂ ਅਲਟੀਮੇਟਲੀ ਆਪਣੀ ਡੈਸਟਨੀ ਖਾਲਿਸਤਾਨ ਨੂੰ ਹਾਸਲ ਕਰਨਾ ਹੈ। ਇਸ ਹਫਤੇ ਦੇ ਵਿੱਚ ਆਪਣੇ ਸਾਡਾ ਲਾਈਫ ਸਟਾਈਲ ਸਾਦਾ, ਖਾਣ ਪੀਣ ਸਾਦਾ, ਰਾਤ ਨੂੰ ਅਸੀਂ ਆਪਣੇ ਬੱਚਿਆਂ ਦੇ ਨਾਲ ਇਹ ਸਾਰਾ ਹਫਤਾ ਘੱਲੂਘਾਰੇ ਦੀਆਂ ਬਾਤਾਂ ਪਾਈਏ ਕਿ ਵੀ ਕੀ ਸਾਡੇ ਨਾਲ ਵਾਪਰਿਆ ਔਰ ਦੱਸੀਏ, ਕਿਉਂਕਿ 33 ਸਾਲ ਬਾਅਦ ਅਗਲੀ ਜਨਰੇਸ਼ਨ ਨੇ ਜਿਹੜਾ ਉਹ ਟੇਕ ਓਵਰ ਕਰ ਲਿਆ ਹੋਇਆ। ਔਰ ਇਹ ਸਾਡੇ ਲਈ ਬੜਾ ਜ਼ਰੂਰੀ ਹੈ ਕਿ ਵੀ ਅਸੀਂ ਇਸ ਪਾਰਟ ਨੂੰ, ਔਰ ਮੈਂ ਦੇਖਦਾ ਹਾਂ ਕੁਝ ਥਾਵਾਂ ਤੇ ਘੱਲੂਘਾਰੇ ਨਾਲ ਰਿਲੇਟਡ ਜਿਹੜੇ ਸਮਾਗਮ ਵੀ ਹੁੰਦੇ ਨੇ, ਉਹ ਹੁਣ ਜ਼ਿਆਦਾ ਖਾਣ ਪੀਣ ਵੱਲ ਧਿਆਨ ਜ਼ਿਆਦਾ ਹੁੰਦਾ ਹੈ, ਗੈਦਰ ਭੁੱਲਿਆ ਹੁੰਦਾ ਕਿ ਵੀ ਜਿਹੜਾ ਉਹ ਮੈਨੂੰ ਅੱਜ ਇੱਕ ਵੀਰ ਇੱਥੇ ਕਹਿ ਰਿਹਾ ਸੀ, ਉਹ ਇਵੇਂ ਲੱਗਦਾ ਜਿਵੇਂ ਕਿ ਜੋ ਇੰਡੀਅਨ ਗਵਰਨਮੈਂਟ ਚਾਹੁੰਦੀ ਸੀ ਕਿ ਜੇ ਫੌਜ ਨੇ ਹਮਲਾ ਕੀਤਾ ਤੇ ਉੱਥੋਂ ਦੇ ਸ਼ਹਿਰੀ ਜਿਹੜੇ ਦੂਸਰੇ ਫਿਰਕੇ ਦੇ ਸੀ ਉਹਨਾਂ ਨੇ ਫੌਜੀਆਂ ਨੂੰ ਪੂੜੀਆਂ, ਛੋਲੇ ਤੇ ਇਹ ਉਹ ਖਵਾਇਆ, ਤੇ ਵੀ ਜਦੋਂ ਅਸੀਂ ਵੀ ਇਸ ਕਿਸਮ ਦੇ ਨਾਲ ਇਸ ਨੂੰ ਕਰਦੇ ਤੇ ਫਿਰ ਅਸੀਂ ਉਸ ਲਾਈਨ ਨੂੰ ਐਂਡੋਰਸ ਕਰ ਰਹੇ ਹੁੰਦੇ ਹਾਂ। ਸੋ ਮੈਂ ਬਿਨਾਂ ਕਿਸੇ ਹੋਰ ਟਿੱਪਣੀ ਕੀਤੇ ਮੈਂ ਇਹ ਜ਼ਰੂਰ ਕਹਿਣਾ ਚਾਹੁੰਦਾ ਵੀ ਇਸ ਹਫਤੇ ਦੇ ਵਿੱਚ ਸਾਡੇ ਸਮਾਗਮ ਔਰ ਸਾਡੇ ਲੰਗਰ ਔਰ ਸਾਡਾ ਓਵਰਆਲ ਸਾਰਾ ਵਜੂਦ, ਪਰ ਮੈਂ ਜਦੋਂ ਵੀ ਇਹ ਦੁਹਰਾਉਂਦਾ ਮੈਂ ਕਹਿੰਦਾ ਵੀ ਇਹ ਜਦੋਂ ਹਫਤਾ ਆਉਂਦਾ ਹੈ ਜਿਹੜਾ ਸੱਚਮੁੱਚ ਸਿੱਦਕੀ ਸਿੱਖ ਹੈ
ਉਹਨੂੰ ਇਹ ਲੱਗਦਾ ਹੈ ਵੀ ਟੈਂਕ ਜਿਹੜੇ ਨੇ ਉਹ ਹਰਮੰਦਰ ਦੀਆਂ ਪ੍ਰਕਰਮਾਂ 'ਚ ਨਹੀਂ ਨੇ, ਮੇਰੀ ਛਾਤੀ ਤੇ ਚੜੇ ਹੋਏ ਨੇ, ਇਹ ਗੋਲੇ ਅਕਾਲ ਤਖਤ ਤੇ ਨਹੀਂ, ਮੇਰੇ ਵਜੂਦ ਤੇ ਵੱਜ ਰਹੇ ਨੇ, ਮੇਰਾ ਸਾਰਾ ਸਰੀਰ, ਮੇਰਾ ਪਿੰਜਰ ਉਹਨਾਂ ਗੋਲੀਆਂ ਦੇ ਨਾਲ ਚੱਲਣੀ ਹੈ ਜਿਹੜੀਆਂ ਗੋਲੀਆਂ ਹਰਮੰਦਰ ਵੱਲ ਦਾਗੀਆਂ ਗਈਆਂ ਨੇ। ਔਰ ਮੇਰੇ ਭਰਾ, ਮੇਰੇ ਬੱਚੇ, ਮੇਰੀਆਂ ਭੈਣਾਂ, ਮੇਰੀਆਂ ਮਾਵਾਂ, ਜਿਨ੍ਹਾਂ ਦੀਆਂ ਦੇ ਜਿਹੜੇ ਸਰੀਰ ਨੇ ਉਹ ਹਰਮੰਦਰ ਦੀਆਂ ਪ੍ਰਕਰਮਾਂ 'ਚ ਦਰੜੇ ਗਏ ਨੇ, ਟੈਂਕਾਂ ਦੇ ਥੱਲੇ, ਸਰੋਵਰ ਦੇ ਵਿੱਚ ਜਿਨ੍ਹਾਂ ਨੂੰ ਜਿਹੜਾ ਉਹ ਮਾਰ ਕੇ ਸੁੱਟਿਆ ਗਿਆ। ਸੋ ਜਦੋਂ ਤੁਹਾਡੇ ਸਾਹਮਣੇ ਇਹ ਸਿਨੈਰੀਓ ਹੁੰਦਾ ਤੇ ਫਿਰ ਤੁਹਾਡੇ 'ਚ ਉਹ ਜਸ਼ਨ ਨਹੀਂ ਹੋਏਗਾ, ਫਿਰ ਤੁਹਾਡੇ 'ਚ ਜਿਹੜਾ ਉਹ ਭਾਵਨਾ ਹੋਏਗੀ ਕਿ ਭਾਈ ਗੁਰੂ ਕੇ ਸਿੱਖ ਔਰ ਆਪਣੇ ਸ਼ਹੀਦ ਗੁਰੂ ਦੇ ਸ਼ਹੀਦੀ ਦੇਣ ਵਾਲੇ ਉਸ ਮੌਕੇ ਦੇ ਉੱਤੇ। ਔਰ ਇੱਕ ਪਾਸੇ ਸਾਡਾ ਇਹ ਪਾਰਟ ਹੈ ਔਰ ਦੂਸਰੇ ਪਾਸੇ ਅਸੀਂ ਪ੍ਰਾਈਡ ਦੀ ਗੱਲ ਕਰਾਂਗੇ, ਜਿਵੇਂ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂਵਾਲਿਆਂ ਦੀ ਸ਼ਹਾਦਤ 5 ਔਰ 6 ਜੂਨ ਦੀ ਰਾਤ ਨੂੰ ਜਿਹੜੀ ਫਾਈਨਲ ਬੈਟਲ, ਜਿਸ ਨੂੰ ਲਾਸਟ ਬੈਟਲ, ਜਿਹਨੂੰ ਮਾਰਕ ਟਲੀ ਨੇ ਵੀ ਅੰਮ੍ਰਿਤਸਰ ਮਿਸਿਸ ਗਾਂਧੀਜ਼ ਲਾਸਟ ਬੈਟਲ ਕਿਹਾ, ਉਹਦਾ ਜ਼ਿਕਰ ਵੀ ਅਸੀਂ ਕਰਾਂਗੇ। ਪਰ ਇਸ ਦੇ ਨਾਲ ਮੈਂ ਕਿਉਂਕਿ ਇਹਨਾਂ ਸਮਾਗਮਾਂ ਦੀ ਗੱਲ ਕਰ ਰਹੇ ਕਿ ਵੀ ਇਸ ਸਾਰੇ ਪੀਰੀਅਡ ਦੇ ਵਿੱਚ ਕੀ ਹੋਇਆ, ਔਰ ਕੱਲ 7 ਜੂਨ ਨੂੰ ਇੱਕ ਵਿਸ਼ੇਸ਼ ਪ੍ਰੋਗਰਾਮ, ਬੇਸ਼ੱਕ ਜਿਹੜਾ ਡਾਇਰੈਕਟਲੀ ਜੂਨ 84 ਨਾਲ ਰਿਲੇਟਡ ਨਹੀਂ ਹੈ, ਪਰ ਫਰੈਂਡਸ ਆਫ ਅਮਰੀਕਨ ਸਿੱਖ ਕਾਂਗਰੈਸ਼ਨਲ ਕਾਕਸ ਵੱਲੋਂ ਇਸ ਨੂੰ ਜਿਹੜਾ ਆਰਗੇਨਾਈਜ਼ ਕੀਤਾ ਗਿਆ। ਪਰ ਇਹ ਆਰਗੇਨਾਈਜ਼ ਇਸ ਵਾਰੀ ਹੋਸਟ ਬਾਡੀ ਯੂਨਾਈਟਿਡ ਨੇਸ਼ਨਸ, ਇੱਕ ਡਿਫਰੈਂਟ ਟਾਈਟਲ ਥੱਲੇ ਹੈ। ਔਰ ਅਸੀਂ ਇਸ ਪ੍ਰੋਗਰਾਮ ਤੋਂ ਬਾਅਦ ਅੱਜ ਰਾਤ ਉਸ ਨੂੰ ਕਵਰ ਕਰਨ ਦੇ ਲਈ ਵਾਸ਼ਿੰਗਟਨ DC ਜਾਵਾਂਗੇ। ਔਰ ਮੈਂ ਉਹਨਾਂ ਦਾ ਹੀ ਜਿਹੜਾ ਓਰੀਜਨਲ ਇਨਵਾਈਟ ਹੈ ਉਸ ਨੂੰ ਮੈਨੂੰ ਉਹਨਾਂ ਨੇ ਭੇਜਿਆ। ਸੋ ਮੈਂ ਉਸੇ ਕੰਟੈਕਸਟ 'ਚ ਇਹ ਦੱਸਣਾ ਚਾਹੁੰਦਾ ਕਿ US ਕਾਂਗਰਸ ਦੇ ਵਿੱਚ ਇਸ ਕੱਲ ਸ਼ਾਮ ਨੂੰ ਜਿਹੜਾ 3:30 ਤੋਂ 5 ਵਜੇ ਤੱਕ ਇੱਕ ਸਪੈਸ਼ਲ ਬਰੀਫਿੰਗ ਹੈ। ਔਰ ਉਸ ਬਰੀਫਿੰਗ ਤੋਂ ਬਾਅਦ ਜਿਹੜੀ US ਕਾਂਗਰੈਸ਼ਨਲ ਸਿੱਖ ਕਾਕਸ ਹੈ ਉਹਨਾਂ ਦੀ ਐਨੂਅਲ ਰਿਸੈਪਸ਼ਨ ਹੈ। ਔਰ ਇਸ ਬਰੀਫਿੰਗ ਬਾਰੇ ਜਿਹੜਾ ਉਹਨਾਂ ਦਾ ਇਨਵਾਈਟ ਹੈ ਉਹਦੇ 'ਚ ਉਹਨਾਂ ਨੇ ਕਿਹਾ, ਕਾਂਗਰਸਮੈਨ ਐਡ ਰॉयस ਐਂਡ ਜਿਮ ਕੋਸਟਾ, ਇਹ ਦੋਨੋਂ ਹੀ ਬੜੇ ਪਾਵਰਫੁਲ ਕਾਂਗਰਸਮੈਨ ਨੇ, ਕਾਂਗਰੈਸ਼ਨਲ ਸਿੱਖ ਕਾਕਸ ਦਾ ਹਿੱਸਾ ਨੇ, ਇਨਵਾਈਟ ਯੂ ਟੂ ਅ ਬਰੀਫਿੰਗ ਔਨ ਰੋਲ ਆਫ ਰਿਲੀਜੀਅਸ ਲੀਡਰਸ ਐਂਡ ਐਕਟਰਸ ਇਨ ਪ੍ਰੀਵੈਂਟਿੰਗ ਇਨਸਾਈਟਮੈਂਟ ਟੂ ਵਾਇਲੈਂਸ, ਕਿ ਧਾਰਮਿਕ ਲੀਡਰਾਂ ਦਾ ਔਰ ਧਾਰਮਿਕ ਖੇਤਰ ਦੇ ਜਿਹੜੇ ਨਾਇਕ ਨੇ ਉਹਨਾਂ ਦਾ ਕੀ ਰੋਲ ਹੈ ਕਿ ਹਿੰਸਾ ਨੂੰ ਜਿਹੜਾ ਭੜਕਾਉਣ ਵਾਲੀ ਗੱਲ ਹੈ ਉਸ ਨੂੰ ਉਹ ਕਿਵੇਂ ਪ੍ਰੀਵੈਂਟ ਕਰ ਸਕਦੇ ਨੇ। ਔਰ ਇਹਦੇ 'ਚ ਖਾਸ ਤੌਰ ਤੇ ਯੂਨਾਈਟਿਡ ਨੇਸ਼ਨਸ ਦੇ ਅੰਡਰ ਸੈਕਟਰੀ ਜਨਰਲ ਮਿਸਟਰ ਐਡਮਾ ਡਿਆਂਗ ਜਿਹੜੇ ਨੇ, ਔਰ ਇਹ ਸਪੈਸ਼ਲ ਐਡਵਾਈਜ਼ਰ ਵੀ ਨੇ ਪ੍ਰੀਵੈਂਸ਼ਨ ਆਫ ਜੈਨੋਸਾਈਡ ਦੇ ਉੱਤੇ, ਉਹ ਸ਼ਿਰਕਤ ਕਰਨਗੇ, ਆਪਣੀ ਪ੍ਰੈਜੈਂਟੇਸ਼ਨ ਦੇਣਗੇ। ਉਸ ਤੋਂ ਇਲਾਵਾ ਡਾਕਟਰ ਇਕਦਾਰ ਕਰਾਮਤ ਚੀਮਾ ਜਿਹੜੇ ਕਿ ਡਾਇਰੈਕਟਰ ਨੇ ਇੰਸਟੀਚਿਊਟ ਫਾਰ ਲੀਡਰਸ਼ਿਪ ਐਂਡ ਕਮਿਊਨਿਟੀ ਡਿਵੈਲਪਮੈਂਟ ਦੇ ਇੰਗਲੈਂਡ 'ਚ, ਉਹ ਆਪਣੀ ਪ੍ਰੈਜੈਂਟੇਸ਼ਨ, ਔਰ ਜ਼ਾਹਰ ਹੈ ਉਹਨਾਂ ਦੀ ਪ੍ਰੈਜੈਂਟੇਸ਼ਨ 'ਚ ਓਵਰਆਲ ਜੂਨ 84 ਔਰ ਸਿੱਖਾਂ ਦੀ ਨਸਲਕੁਸ਼ੀ ਦੀ ਗੱਲ ਹੋਏਗੀ। ਔਰ ਇਸ ਵਾਰ ਜਦੋਂ ਵੀ ਕੋਈ ਵਾਸ਼ਿੰਗਟਨ 'ਚ ਜਾਂਦਾ ਹੈ, ਉਹ ਜਿੱਥੇ ਬਾਕੀ ਦੇਖਦਾ ਹੈ ਲਿੰਕਨ ਮੈਮੋਰੀਅਲ, ਵਾਸ਼ਿੰਗਟਨ ਮੈਮੋਰੀਅਲ, ਵਿਤਨਾਮ ਵਾਲ, ਕੋਰੀਅਨ ਵਾਲ ਮੈਮੋਰੀਅਲ, ਇੱਕ ਉਹਦੀ ਚਾਹਨਾ ਹੁੰਦੀ ਹੈ ਕਿ ਹੋਲੋਕਾਸਟ ਮਿਊਜ਼ੀਅਮ। ਔਰ ਹੋਲੋਕਾਸਟ ਮਿਊਜ਼ੀਅਮ ਉਹਨਾਂ 6 ਮਿਲੀਅਨ ਤੋਂ ਜ਼ਿਆਦਾ ਯਹੂਦੀ, ਜਿਪਸੀ, ਹੋਰ ਸਿਵਲ ਲਿਬਰਟੇਰੀਅਨ ਜਿਹੜੇ ਨਾਜ਼ੀਆਂ ਨੇ ਯੂਰਪ ਭਰ ਦੇ ਵਿੱਚ ਕੋਹ ਕੇ ਮਾਰੇ ਗੈਸ ਚੈਂਬਰਾਂ 'ਚ, ਕੰਸੈਂਟਰੇਸ਼ਨ ਕੈਂਪਾਂ 'ਚ, ਉਹਨਾਂ ਦੀ ਯਾਦ ਨੂੰ ਸਮਰਪਿਤ ਹੈ। ਔਰ ਸ਼ਾਇਦ $2 ਬਿਲੀਅਨ US ਕਾਂਗਰਸ ਨੇ ਵੀ ਉਹਦੀ ਬਣਤਰ ਦੇ ਲਈ ਦਿੱਤੇ ਸੀ। ਭਾਵੇਂ ਇਸ ਕਿਸਮ ਦੇ ਮਿਊਜ਼ੀਅਮ ਜਿਹੜੇ ਨੇ 4-5 ਥਾਵਾਂ ਤੇ, ਇੱਕ ਤੈਲ ਅਵੀਵ 'ਚ ਹੈ ਇਜ਼ਰਾਈਲ ਦੀ ਕੈਪੀਟਲ 'ਚ, ਸ਼ਾਇਦ LA 'ਚ ਹੈ, ਇੱਕ ਲੰਡਨ 'ਚ ਹੈ, ਐਸਟੈਬਲਿਸ਼ਡ ਨੇ। ਪਰ ਜਦੋਂ ਤੁਸੀਂ ਹੋਲੋਕਾਸਟ ਮਿਊਜ਼ੀਅਮ ਜਾਂਦੇ ਹੋ, ਔਰ ਜੇ ਉਹਨੂੰ ਤੁਸੀਂ ਦੇਖਣਾ ਹੋਏ ਤਾਂ ਆਲਮੋਸਟ ਹੋਲ ਡੇ ਚਾਹੀਦਾ ਹੈ। ਲੇਕਿਨ ਜਿਹੜੇ ਬਰੀਫ ਵੀ ਉਹਨਾਂ ਨੇ ਦਿੱਤੇ ਹੋਏ ਨੇ ਜਿਨ੍ਹਾਂ 'ਚ ਤੁਸੀਂ ਕੁਝ ਘੰਟਿਆਂ 'ਚ ਦੇਖ ਸਕਦੇ ਹੋ। ਔਰ ਐਜ਼ ਏ ਸਿੱਖ ਮੈਂ ਸਮਝਦਾ ਵੀ ਜਿਹੜਾ ਵੀ ਸਿੱਖ ਵਾਸ਼ਿੰਗਟਨ DC ਜਾਂਦਾ ਹੈ ਉਹ ਇੱਕ ਦਿਨ ਕੱਢ ਕੇ ਜ਼ਰੂਰ ਦੇਖੇ, ਫਿਰ ਤੁਸੀਂ ਰਿਲੇਟ ਕਰ ਸਕਦੇ ਹੋ ਕਿ ਵੀ ਕੀ ਹੁੰਦਾ ਹੈ ਘੱਟ ਗਿਣਤੀਆਂ ਦੇ ਨਾਲ, ਸਾਡੇ ਨਾਲ ਕੀ ਹੋਇਆ, ਔਰ ਉਹਨਾਂ ਦਾ ਨੇ ਕਿਵੇਂ ਉਹਨੂੰ ਰੋਕਿਆ। ਜੇ ਨੇਸ਼ਨ ਆਫ ਇਜ਼ਰਾਈਲ ਬਣਿਆ, ਭਾਵੇਂ ਅਸੀਂ ਕੰਡੈਮ ਕਰਦੇ ਹਾਂ ਜੋ ਇਜ਼ਰਾਈਲ ਫਲਸਤੀਨੀਆਂ ਨਾਲ ਕਰਦਾ, ਔਰ ਹਮੇਸ਼ਾ ਅਸੀਂ ਫਲਸਤੀਨੀਆਂ ਦੀ ਹਮਾਇਤ 'ਚ ਖਲੋਂਦੇ ਹਾਂ, ਪਰ ਜਦੋਂ ਤੁਸੀਂ ਕਾਨਸੈਪਟ ਦੀ ਗੱਲ ਕਰਦੇ ਹੋ ਤਾਂ ਫਿਰ ਹੋਲੋਕਾਸਟ ਮਿਊਜ਼ੀਅਮ ਤੁਹਾਨੂੰ ਯਾਦ ਕਰਵਾਉਂਦਾ ਹੈ ਕਿ ਜਦੋਂ ਜ਼ਾਬਰ ਜ਼ੁਲਮ ਕਰਨ ਤੇ ਆਉਂਦਾ ਹੈ ਤੇ ਜਿਹੜੀਆਂ ਅਕਲੀਤਾਂ ਹੁੰਦੀਆਂ ਨੇ, ਘੱਟ ਗਿਣਤੀਆਂ ਹੁੰਦੀਆਂ ਨੇ, ਉਹ ਕਿਹਨਾਂ ਹਾਲਾਤਾਂ 'ਚੋਂ ਲੰਘਦੀਆਂ। ਸੋ ਉਸ ਹੋਲੋਕਾਸਟ ਮਿਊਜ਼ੀਅਮ ਦੀ ਜਿਹੜੀ ਬੀਬੀ ਹੈ ਡਿਪਟੀ ਡਾਇਰੈਕਟਰ ਸੈਂਟਰ ਫਾਰ ਪ੍ਰੀਵੈਂਸ਼ਨ ਆਫ ਜੈਨੋਸਾਈਡ ਐਟ ਯੂਨਾਈਟਿਡ ਸਟੇਟਸ ਹੋਲੋਕਾਸਟ ਮੈਮੋਰੀਅਲ ਮਿਊਜ਼ੀਅਮ, ਨਾਓਮੀ ਕਿਓਲਕਰ,
ਇਹ ਵਿਸ਼ੇਸ਼ ਸੱਦੇ ਦੇ ਉੱਤੇ ਆਪਣੀ ਪ੍ਰੈਜੈਂਟੇਸ਼ਨ ਦੇਣਗੇ। ਸੋ ਇਹ ਮੈਂ ਸਮਝਦਾ ਵੀ ਅਸੀਂ ਇਸ ਨੂੰ ਕਵਰ ਕਰਾਂਗੇ ਫॉर TV 84 ਔਰ ਕੱਲ ਦੇ ਪ੍ਰੋਗਰਾਮ 'ਚ ਹੀ ਇਸ ਦਾ ਪਾਰਟ ਹੋਏਗਾ। ਔਰ ਇਸ ਤੋਂ ਬਾਅਦ ਫੌਰਨ ਬਾਅਦ 5:30 ਤੋਂ 7:30 ਤੱਕ ਫਿਰ ਜਿਹੜੀ ਐਨੂਅਲ ਰਿਸੈਪਸ਼ਨ ਹੈ US ਕਾਂਗਰੈਸ਼ਨਲ ਸਿੱਖ ਕਾਕਸ ਦੀ, ਜਿਸ ਦੀ ਇੰਟਰੋਡਕਸ਼ਨ ਹਰਪ੍ਰੀਤ ਸਿੰਘ ਸੰਧੂ ਦੇਣਗੇ। ਭਾਈ ਗੁਰਦਰਸ਼ਨ ਸਿੰਘ ਅਰਦਾਸ ਨਾਲ ਉਹਦੀ ਸ਼ੁਰੂਆਤ ਕਰਨਗੇ। ਕੋ-ਚੇਅਰ ਫਿਰ ਵੈਲਕਮ ਰਿਮਾਰਕਸ ਜਿਹੜੇ ਨੇ ਕਾਂਗਰਸਮੈਨ ਗਰਮੰਡੀ ਔਰ ਪੈਟਰਿਕ ਮੀਹਾਂ ਨੇ ਕੋ-ਚੇਅਰ ਨੇ ਕਾਂਗਰੈਸ਼ਨਲ ਸਿੱਖ ਕਾਕਸ ਦੇ, ਉਹ ਦੇਣਗੇ। ਫਿਰ ਵਾਈਸ ਚੇਅਰ ਜਿਹੜੇ ਪਹਿਲਾਂ ਕੋ-ਚੇਅਰ ਸਨ, ਜਿਹੜੀ ਆਨਰੇਬਲ ਕਾਂਗਰਸ ਫੋਰਮੈਨ ਜੂਡੀ ਚੂ ਤੇ ਆਨਰੇਬਲ ਡੇਵਿਡ ਵੈਲੇਡੋ, ਇੱਕ LA ਤੋਂ ਨੇ, ਇੱਕ ਫ੍ਰੈਜ਼ਨੋ ਤੇ ਨੇ। ਔਰ ਉਸ ਤੋਂ ਬਾਅਦ ਫਿਰ ਜਿਵੇਂ ਜਿਵੇਂ ਜਿਹੜੀਆਂ ਰਿਸੈਪਸ਼ਨ ਪ੍ਰੋਗਰਾਮ ਹੁੰਦੇ ਨੇ, ਕਾਂਗਰਸਮੈਨ ਆਉਂਦੇ ਜਾਂਦੇ ਨੇ, ਸੈਨੇਟਰ ਆਉਂਦੇ ਜਾਂਦੇ ਨੇ, 2-2 ਮਿੰਟ ਬੋਲ ਕੇ ਚਲੇ ਜਾਂਦੇ ਨੇ। ਔਰ ਫਿਰ ਸਰਬੱਤ ਦਾ ਭਲਾ ਚੈਰੀਟੇਬਲ ਟਰਸਟ ਦੇ ਡਾਕਟਰ SP ਸਿੰਘ ਓਬਰਾਏ ਜਿਹੜੇ ਜਾਣੇ ਜਾਂਦੇ ਨੇ ਕਾਫੀ ਆਪਣੀਆਂ ਡੋਨੇਸ਼ਨਸ ਦੇ ਲਈ, ਉਹਨਾਂ ਨੂੰ ਇਨਵਾਈਟ ਕੀਤਾ ਹੋਇਆ। ਔਰ ਮੈਨੂੰ ਚੰਗਾ ਲੱਗਾ ਕਿ ਇਹ ਸਾਰੇ ਪ੍ਰੋਗਰਾਮ 'ਚ ਯੰਗਰ ਜਨਰੇਸ਼ਨ, ਜਦੋਂ ਅਸੀਂ ਸਟੈਂਡਰਡ ਬੀਅਰਰ ਦੀ ਗੱਲ ਕਰਦੇ ਹਾਂ, ਉਹਨਾਂ ਦੇ 3 ਸਪੀਕਰ ਜਿਹੜੇ ਉਹਨਾਂ ਨੇ ਯੰਗਰ ਮਾਰਕ ਕੀਤੇ ਨੇ। ਉਹਨਾਂ ਦੇ ਵਿੱਚ ਜਗਜੋਤ ਕੌਰ, ਪ੍ਰੈਜ਼ੀਡੈਂਟ ਸਿੱਖ ਸਟੂਡੈਂਟ ਐਸੋਸੀਏਸ਼ਨ ਯੂਨੀਵਰਸਿਟੀ ਆਫ ਮੈਰੀਲੈਂਡ ਹੈ। ਇਸੇ ਤਰ੍ਹਾਂ ਅਰਜਨ ਸਿੰਘ, ਇਹ ਪ੍ਰੈਜ਼ੀਡੈਂਟ ਸਿੱਖ ਸਟੂਡੈਂਟ ਐਸੋਸੀਏਸ਼ਨ ਯੂਨੀਵਰਸਿਟੀ ਆਫ ਵਰਜੀਨੀਆ। ਔਰ ਸੁਪ੍ਰੀਤ ਕੌਰ, ਪ੍ਰੈਜ਼ੀਡੈਂਟ ਸਿੱਖ ਸਟੂਡੈਂਟ ਐਸੋਸੀਏਸ਼ਨ ਜਾਰਜ ਮੇਸਨ ਯੂਨੀਵਰਸਿਟੀ ਹੈ। ਸੋ 3 ਸਪੀਕਰ 'ਚੋਂ 2 ਬੀਬੀਆਂ ਨੇ। ਵਾਹ! ਸੋ ਮੈਂ ਇਹ ਸਮਝਦਾ। ਔਰ ਜਦੋਂ ਅਸੀਂ ਕਲੀਵਲੈਂਡ ਵੀ ਸੀ ਔਰ ਜਿਹੜਾ ਸਾਡਾ ਜੂਨ 84 ਪ੍ਰੋਜੈਕਟ ਲਈ ਅਸੀਂ ਸਾਊਂਡ ਬਾਈਟ ਲੈ ਰਹੇ ਸੀ, ਤਾਂ ਮੇਰਾ ਇਹ ਹੁੰਦਾ ਧਿਆਨ ਖਾਸ ਤੌਰ ਤੇ ਬੀਬੀਆਂ ਤੋਂ। ਬੀਬੀਆਂ ਸੰਗਦੀਆਂ ਵੀ ਨੇ, ਪਰ ਮੇਰਾ ਇਹ ਕਹਿਣਾ ਹੁੰਦਾ ਵੀ ਇੱਕ ਪਾਸੇ ਅਸੀਂ ਬਰਾਬਰ ਦੇ ਹੱਕਾਂ ਦੇ ਲਈ ਗੱਲ ਕਰਦੇ ਹਾਂ, ਜੇ ਤੁਹਾਡੀ ਪਾਰਟਿਸਿਪੇਸ਼ਨ ਨਹੀਂ ਹੋਏਗੀ। ਔਰ ਮੈਂ ਦੀਵਾਨ 'ਚ ਵੀ ਆਪਣੀ ਪ੍ਰੈਜੈਂਟੇਸ਼ਨ 'ਚ ਕਿਹਾ ਸੀ, ਮੈਂ ਕਿ ਬਹੁਤ ਵਾਰ ਅਸੀਂ ਖਾਲਿਸਤਾਨ ਦੇ ਸੰਘਰਸ਼ 'ਚ ਵੀ ਸਿੰਘਾਂ ਦੀ ਕੁਰਬਾਨੀ ਦੀ ਗੱਲ ਕੀਤੀ ਹੈ ਤੇ ਸਿੰਘਣੀਆਂ ਦੀ ਕੋਈ ਘਾਲਣਾ ਘੱਟ ਨਹੀਂ ਹੈ। ਔਰ ਮੈਂ ਬੀਬੀ ਸੁਰਿੰਦਰ ਕੌਰ, ਅਲੋਕਾਰ ਸੁਹਾਗਣ, ਭਾਈ ਸਤਵੰਤ ਸਿੰਘ ਦੀ ਮੰਗੇਤਰ, ਉਹਨਾਂ ਦੇ ਵਾਕਿਆ ਨੂੰ ਕੀਤਾ ਕਿ ਕਿਵੇਂ ਉਹਨਾਂ ਨੇ ਆਪਣੀ ਸਾਰੀ ਜ਼ਿੰਦਗੀ, ਇਹਦੇ ਬਾਵਜੂਦ ਸਾਡੇ ਤਾਂ ਇੱਥੇ ਹੋਏ ਵਿਆਹ ਅਸੀਂ ਤੋੜਦੇ ਹਾਂ, ਹੋਈਆਂ ਅਰਦਾਸਾਂ ਜਿਹੜੀਆਂ ਨੇ ਮੰਗਣੇ ਦੀਆਂ ਜਾਂ ਦੂਜੀਆਂ, ਉਹ ਕੋਈ ਹੋਰ ਨਜ਼ਰ ਆਉਂਦਾ ਵੀ ਪਾਸੇ ਵਾਲੀ ਸਾਮੀ ਆ ਕੇ ਛੱਡ ਕੇ ਦੌੜ ਜਾਂਦੇ, ਲੇਕਿਨ ਉਹਨੂੰ ਨਜ਼ਰ ਆ ਰਿਹਾ ਸੀ ਕਿ ਭਾਈ ਫਾਂਸੀ ਦਾ ਫੰਦਾ ਹੈ ਦੂਜੇ ਪਾਸੇ। ਪਰ ਉਹਨਾਂ ਨੇ ਜਿਹੜਾ ਆਪਣੀ ਸਿੱਖੀ ਤੋੜ ਨਿਭਾਈ, ਇਹ ਕਹਿ ਕੇ ਕਿ ਨਹੀਂ ਭਾਈ ਮੇਰੀ ਅਰਦਾਸ ਹੋਈ ਹੈ ਔਰ ਮੈਨੂੰ ਮਾਣ ਹੈ ਕਿ ਮੇਰੇ ਮੰਗੇਤਰ ਨੇ ਇੰਨਾ ਵੱਡਾ ਕੌਮ ਲਈ ਕੰਮ ਕੀਤਾ। ਸੋ ਮੈਂ ਇਹ ਸਮਝਦਾ ਹਾਂ ਵੀ ਇਹ ਇੱਕ ਬੜੀ ਚੰਗੀ ਗੱਲ ਹੈ ਕਿ ਅੱਜ ਸਾਡੀਆਂ ਬੱਚੀਆਂ ਇਹਨਾਂ ਮੁਲਕਾਂ ਦੇ ਵਿੱਚ ਚੰਗੀ ਤਾਲੀਮ ਲੈ ਰਹੀਆਂ ਨੇ, ਅੱਗੇ ਆ ਕੇ ਉਹ ਗੱਲ ਕਰਦੀਆਂ। ਔਰ ਅੱਜ ਦੇ ਵੀ ਜਿਵੇਂ ਡੈਮੋਨਸਟ੍ਰੇਸ਼ਨ ਦੇ ਵਿੱਚ ਤੇਜ ਕਿਰਨ ਕੌਰ, ਜਿਨ੍ਹਾਂ ਨੂੰ ਅਸੀਂ ਤੇਜੀ ਕਰਕੇ ਕਹਿੰਦੇ ਆ ਬੇਟੀ, ਹੁਣ ਵਕੀਲ ਬਣ ਗਏ ਆ। ਔਰ ਬੇਸ਼ੱਕ ਥੋੜੇ ਉਹਨਾਂ ਨੂੰ ਐਂਡ 'ਚ ਟਾਈਮ ਮਿਲਿਆ, ਪਰ ਮੈਂ ਦੇਖ ਰਿਹਾ ਸੀ ਵੀ ਅਸੀਂ ਸਾਰਿਆਂ ਨੇ ਆਪੋ ਆਪਣੀਆਂ ਗੱਲਾਂ ਕੀਤੀਆਂ। ਉਹਨਾਂ ਦਾ ਫੋਕਸ ਬੜਾ ਕਲੀਅਰ ਸੀ ਕਿ ਯੂਥ, ਕਿ ਭਾਈ ਜੇ ਅਸੀਂ ਸਿੱਖੀ ਵੈਲਿਊਜ਼ ਆਪਣੇ ਬੱਚਿਆਂ ਦੇ ਵਿੱਚ, ਔਰ ਉਹਨਾਂ ਨੇ ਗੁਰਬਾਣੀ ਦੀ ਕੋਟ ਕਿ ਭਾਈ ਅਲਟੀਮੇਟਲੀ ਜਿਹੜੇ ਵੱਡੇ ਵੱਡੇ ਜਰਵਾਣੇ, ਵੱਡੇ ਵੱਡੇ ਰਾਜਾਂ ਦੇ ਹੰਕਾਰ ਵਾਲੇ ਲੋਕ ਨੇ, ਉਹ ਖਾਕ ਹੋਣਗੇ, ਉਹ ਮਿੱਟੀ 'ਚ ਮਿਣਨਗੇ, ਲੇਕਿਨ ਅਸੀਂ ਉਸ ਸਿੱਖੀ ਦੇ ਸਟੈਂਡਰਡ ਬੀਅਰਰ ਹੈ ਕਿ ਜੇ ਸਿੱਖੀ ਦੀਆਂ ਵੈਲਿਊਜ਼ ਸਾਡੇ ਬੱਚੇ ਬੱਚੀਆਂ 'ਚ ਨੇ, ਔਰ ਸਿੱਖ ਦਾ ਕਰੈਕਟਰ ਫਿਰ ਚੈਲੰਜ ਵੀ ਹੈ, ਸਿੱਖ ਦੇ ਕਰੈਕਟਰ 'ਚੋਂ ਉਹ ਖੂਬਸੂਰਤੀ ਹੈ, ਉਹ ਖੂਬਸੂਰਤੀ ਨਿਕਲਦੀ ਹੈ, ਉਹ ਖੁਸ਼ਬੂ ਨਿਕਲਦੀ ਹੈ ਜਿਹਦੇ ਸਾਹਮਣੇ ਫਿਰ ਕੋਈ ਨਿਜ਼ਾਮ। ਔਰ ਸਾਨੂੰ ਸੱਚਮੁੱਚ ਜਦੋਂ ਗੁਰੂ ਨੇ ਅਕਾਲ ਪੁਰਖ ਕੀ ਫੌਜ ਬਣਾਇਆ ਤੇ ਇਹ ਇਨਸਾਨੀਅਤ ਦੀ, ਉਸ ਇਨਸਾਨੀ ਕਦਰਾਂ ਕੀਮਤਾਂ ਦੀ ਜਾਮਨੀ ਸਿੱਖ ਦੇ ਕੋਲ ਰੱਖੀ ਹੈ, ਉਹ ਵਿਟਨੈਸ ਵੀ ਹੈ, ਉਹ ਉਸ ਦੇ ਲਈ ਸ਼ਹਾਦਤ ਵੀ ਦਿੰਦਾ ਹੈ, ਉਹ ਉਸ ਦੇ ਲਈ ਕੁਰਬਾਨ ਹੁੰਦਾ ਹੈ, ਔਰ ਉਹ ਜ਼ਿੰਦਗੀ ਨੂੰ ਜਿਉਣਾ ਵੀ ਸਿਖਾਉਂਦਾ ਹੈ। ਜ਼ਿੰਦਗੀ ਜਿਹੜੀ ਹੈ ਸਿੱਖ ਦੇ ਜੀਵਨ ਦੇ ਅੰਦਰ ਸੱਚ ਦਾ ਆਧਾਰ ਹੈ। ਔਰ ਜਦੋਂ ਅਸੀਂ ਅੱਜ ਇਸ 6 ਜੂਨ ਦੀ ਗੱਲ ਸੰਤ ਜਰਨੈਲ ਸਿੰਘ ਖਾਲਸਾ ਪਿੰਡਾਂ ਵਾਲਿਆਂ ਦੇ ਉਸ ਕੁਰਬਾਨ ਜਾਣ ਵਾਲੇ ਜਜ਼ਬੇ, ਜਿਹੜੀ ਕਿ ਉਹਨਾਂ ਦੀ ਜਿਵੇਂ ਤੁਸੀਂ ਮਿੱਥਿਆ ਹੁੰਦਾ ਕਿ ਭਾਈ, ਔਰ ਇਹ ਜਦੋਂ ਅਸੀਂ ਵਡਿਆਈਆਂ ਰੂਹਾਂ ਦੀ ਬਲੈਸਡ ਸੋਲਸ ਦੀ ਗੱਲ ਕਰਦੇ ਤੇ ਇਹ ਸੋਲਸ ਡਿਫਰੈਂਟ ਹੁੰਦੀਆਂ ਜੀ। ਬੇਸ਼ੱਕ ਵਰਤਦਿਆਂ ਸਾਨੂੰ ਲੱਗਦਾ ਹੈ ਕਿ ਬਈ ਉਹ ਪਰਿਵਾਰਾਂ 'ਚ ਕਿਸੇ ਦੇ ਪੁੱਤਰ ਧੀ ਵੀ ਹੁੰਦੇ ਨੇ, ਕਿਸੇ ਦੇ ਭੈਣ ਭਰਾ ਵੀ ਹੁੰਦੇ ਨੇ, ਪਤੀ ਪਤਨੀ ਵੀ ਹੁੰਦੇ ਨੇ, ਆਪਣੇ ਫਰਜ਼ ਵੀ ਨਿਭਾ ਰਹੇ ਹੁੰਦੇ ਨੇ। ਕਈ ਵਾਰ ਦੁਨੀਆਦਾਰਾਂ ਵਾਂਗ ਤਾਂ ਤੁਸੀਂ ਉਹਨਾਂ ਨੂੰ ਡੀਲ ਕਰਦਿਆਂ ਵੀ ਦੇਖਦੇ ਹੋ, ਪੈਸੇ ਖਰਚਦੇ ਵੀ ਦੇਖਦੇ ਹੋ, ਤੰਗ ਦਸਤੀਆਂ 'ਚੋਂ ਗੁਜ਼ਰਦਿਆਂ ਵੀ ਦੇਖਦੇ ਹੋ। ਪਰ ਇਹ ਸਾਰਾ ਜਿਹੜਾ ਇਹ ਲੋਗਨ ਸਿਓ ਮੇਰਾ ਠਾਠਾ ਬਾਗਾ ਸੰਤ ਸੰਗ ਮੇਰੀ ਪ੍ਰੀਤ, ਇਹ ਠਾਠਾ ਬਾਗਾ ਹੁੰਦਾ।
ਤੁਹਾਡੀ ਰੂਹ ਕਿਸੇ ਹੋਰ ਥਾਂ ਪੁੜੀ ਹੁੰਦੀ ਹੈ, ਤੁਹਾਡੀ ਮੰਜ਼ਿਲ ਜਿਹੜੀ ਹੈ ਉਹ ਕਿਸੇ ਹੋਰ ਪਾਸੇ, ਔਰ ਤੁਸੀਂ ਇਸ ਸਾਰੇ ਤੋਂ ਬਿਲਕੁਲ ਬੇਨਿਆਜ਼ ਹੁੰਦੇ ਹੋ। ਤੁਹਾਨੂੰ ਉਹ ਆਲੇ ਦੁਆਲੇ ਤੁਸੀਂ ਕਰ ਰਹੇ ਹੁੰਦੇ ਹੋ ਕੁਛ। ਔਰ ਮੈਂ ਸਮਝਦਾ ਵੀ ਸੰਤ ਭਿੰਡਰਾਂਵਾਲੇ 1947 ਦੇ ਵਿੱਚ ਉਹਨਾਂ ਦਾ ਜਨਮ ਹੁੰਦਾ ਹੈ 6 ਜੂਨ 5 ਔਰ 6 ਜੂਨ ਦੀ ਦਰਮਿਆਨੀ ਰਾਤ, ਜਦੋਂ ਟੈਂਕਾਂ ਦੇ ਨਾਲ ਜਿਹੜੇ 7 ਤੋਂ ਜ਼ਿਆਦਾ ਵਿਜੰਤਾ ਟੈਂਕ ਭਾਰਤੀ ਫੌਜ ਨੇ ਅੰਦਰ ਵਾੜੇ ਔਰ ਅਕਾਲ ਤਖਤ ਆਲਰੇਡੀ ਖੰਡਰਾਤ ਬਣ ਚੁੱਕਾ ਹੈ। ਔਰ ਉਹ ਸੰਤ ਭਿੰਡਰਾਂਵਾਲੇ ਜਿਹੜੇ ਧਰਮ ਯੁੱਧ ਮੋਰਚੇ ਦੇ ਦੌਰਾਨ ਹਰ ਉਸ ਲੈਕਚਰ ਨੂੰ ਜਿਹੜਾ ਜਥਾ ਗ੍ਰਿਫਤਾਰੀ ਲਈ ਜਾਂਦਾ ਸੀ ਉਸ ਦੇ ਵਿੱਚ ਆ ਕੇ ਉਹ ਜਿੱਥੇ ਐਡਰੈਸ ਕਰਦੇ ਸੀ, ਉੱਥੇ 2 ਧਾਰਨਾਵਾਂ ਜਿਹੜੀਆਂ ਕਿ ਉਹ ਸਾਦਾ ਪੰਜਾਬੀ ਦੇ ਵਿੱਚ ਸੰਗਤ ਦੇ ਵਿੱਚ ਲਵਾਉਂਦੇ ਸੀ। ਉਹਨਾਂ ਚੋਂ ਇੱਕ ਸੀ ਕਿ ਸਿਰ ਦਿੱਤਿਆਂ ਬਾਜ ਨਹੀਂ ਰਹਿਣਾ, ਧਰਮ ਸਿਰ ਦਿੱਤਿਆਂ ਬਾਜ ਨਹੀਂ ਰਹਿਣਾ। ਔਰ ਇਹੀ 6 ਜੂਨ ਦੇ ਉਹਨਾਂ ਅੰਮ੍ਰਿਤ ਵੇਲੇ ਦੇ ਪਲਾਂ 'ਚ ਜਦੋਂ 4 ਚੁਫੇਰੇ ਜਿਹੜਾ ਉਹ ਧੂਏ ਦਾ ਗੁਬਾਰ ਹੈ, ਅਕਾਲ ਤਖਤ ਖੰਡਰਾਤ ਹੈ, ਫੌਜ ਦੇ ਟੈਂਕ ਅੰਦਰ ਨੇ, ਔਰ ਸੰਤ ਭਿੰਡਰਾਂਵਾਲੇ ਭਾਈ ਅਮਰੀਕ ਸਿੰਘ ਔਰ ਉਹਨਾਂ ਦੇ ਸਾਥੀ ਸਿੰਘ ਉਹ ਅਖੀਰਲਾ ਅਰਦਾਸਾ ਅਕਾਲ ਤਖਤ ਤੇ ਸੋਧਦੇ ਨੇ ਆਪਣੀ ਕੁਰਬਾਨੀ। ਔਰ ਜਦੋਂ ਅਸੀਂ ਇਹ ਕਹਿੰਦੇ ਹਾਂ ਕਿ ਮਰਨ ਮਨੁਸਾ ਸੂਰਿਆਂ ਹੱਕ ਹੈ ਜੇ ਹੋਏ ਮਰਨ ਪਰਵਾਨੋ, ਕਿ ਅਲਟੀਮੇਟਲੀ ਸ਼ਹਾਦਤ ਤਾਂ ਇਹ ਹੱਕ ਹੈ, ਉਹ ਡਿਜ਼ਾਇਰ ਹੈ ਹਰ ਸੂਰੇ ਦੀ, ਪਰ ਉਹ ਸ਼ਹਾਦਤ ਪਰਵਾਨ ਚੜ੍ਹੇਗੀ ਕਿ ਨਹੀਂ ਇਹ ਅਕਾਲ ਪੁਰਖ ਦੇ ਕੋਲ ਹੈ। ਔਰ ਉਹ ਜਦੋਂ ਤੁਸੀਂ ਫਾਈਨਲ ਗੁਰੂ ਦੇ ਅੱਗੇ ਕਹਿੰਦੇ ਹੋ ਔਰ ਕਿ ਭਾਈ ਮੈਂ ਆਪਣਾ ਯਤਨ ਕੀਤਾ, ਜਿੰਨੀ ਹਿੰਮਤ ਤੁਸੀਂ ਦਿੱਤੀ ਸੀ ਇਸ ਸਿੱਖੀ ਦੀ ਗੱਲ, ਸਿੱਖੀ ਕਦਰਾਂ ਕੀਮਤਾਂ ਨੂੰ, ਔਰ ਹੁਣ ਸ਼ਹੀਦੀ ਜਾਮ ਬਖਸ਼ੋ। ਔਰ ਉਹ ਅਕਾਲ ਤਖਤ ਸਾਹਿਬ ਤੋਂ ਪੌੜੀਆਂ ਉਤਰ ਕੇ ਝੰਡੇ ਬੁੰਗੇ ਦੇ ਨੇੜੇ ਜਿੱਥੇ ਕਿ ਮੁਕਾਮ ਹੈ, ਔਰ ਫਿਰ ਗੋਲੀਆਂ ਦੀ ਬਾਛੜ ਔਰ ਉਹਨਾਂ ਦੀ ਭਾਈ ਅਮਰੀਕ ਸਿੰਘ ਹੋਰਾਂ ਦੀ ਸ਼ਹਾਦਤ ਉਸ ਮੁਕਾਮ ਦੇ ਉੱਤੇ ਹੀ ਹੁੰਦੀ ਹੈ। ਔਰ ਇਹੀ ਝੰਡੇ ਬੁੰਗੇ, ਔਰ ਬੇਸ਼ੱਕ ਜਨਰਲ ਸੁਬੇਗ ਸਿੰਘ ਪ੍ਰੀਵੀਅਸ ਦਿਨਾਂ ਦੇ ਵਿੱਚ ਸ਼ਹੀਦ ਹੋ ਚੁੱਕੇ ਸਨ, ਔਰ ਉਹਨਾਂ ਬਾਰੇ ਜਿੰਨਾ ਵੀ ਥੋੜਾ ਬਹੁਤ ਆਈ ਵਿਟਨੈਸ ਅਕਾਊਂਟ ਆਇਆ ਕਿ ਉਹਨਾਂ ਦੀ ਜਦੋਂ ਗੋਲੀ ਲੱਗੀ ਜ਼ਖਮੀ ਹੋਏ ਔਰ ਉਹਨਾਂ ਨੇ ਆਪਣੇ ਅਖੀਰਲੇ ਪਲ ਸੰਤ ਭਿੰਡਰਾਂਵਾਲਿਆਂ ਦੀ ਗੋਦ ਦੇ ਵਿੱਚ ਆਪਣਾ ਸਾਹ ਛੱਡਿਆ। ਤੇ ਇੱਥੇ ਜਿਵੇਂ ਸੰਤ ਭਿੰਡਰਾਂਵਾਲਿਆਂ ਦਾ ਰਿਜ਼ੋਲਵ ਸੀ, ਜਿਵੇਂ ਉਹਨਾਂ ਦਾ ਕਹਿਣਾ ਸੀ ਕਿ ਭਾਈ ਆ ਜਾਓ ਫਿਰ ਦੱਸਾਂਗੇ ਵੀ ਕੀ ਹੈ, ਅਸੀਂ ਕੋਈ ਚੂੜੀਆਂ ਪਾ ਕੇ ਨਹੀਂ ਬੈਠੇ, ਉਹ ਸਧਾਰਨ ਪੰਜਾਬੀ ਦਾ ਈਡੀਅਮ ਲੋਕਾਂ ਤੱਕ ਆਪਣੀ ਗੱਲ ਕਹਿਣ ਲਈ ਕਾਫੀ ਇਸਤੇਮਾਲ ਕਰਦੇ ਸਨ। ਜ਼ਬਾਨ ਦੇ ਵਿੱਚ ਇੱਕ ਠੇਠਪੁਣਾ ਸੀ, ਪਰ ਇੱਕ ਰਿਜ਼ੋਲਵ ਸੀ, ਉਸ ਠੇਠਤਾ ਦੇ ਵਿੱਚ ਵੀ ਇੱਕ ਰਿਜ਼ੋਲਵ ਹੁੰਦਾ। ਔਰ ਉਹਨਾਂ ਨੇ ਉਹ ਰਿਜ਼ੋਲਵ ਇਹ ਦੁਨੀਆ ਭਰ ਨੇ ਦੇਖਿਆ। ਔਰ ਜਿਉਂ-ਜਿਉਂ ਇਸ ਬੈਟਲ ਦੀਆਂ ਕਹਾਣੀਆਂ ਦੁਨੀਆ ਦੇ ਵਿੱਚ ਚੱਲਣਗੀਆਂ, ਜਿੱਥੇ ਅਸੀਂ ਚਮਕੌਰ ਦੀ ਗੜੀ, ਸਾਡਾ ਇਤਿਹਾਸ ਸਾਨੂੰ ਹਮੇਸ਼ਾ ਇਹ ਯਾਦ ਕਰਵਾਉਂਦਾ ਹੈ। ਔਰ ਇਹ ਜਿਹੜੀ ਸਪਿਰਿਟ ਹੈ ਉਹ ਜੇ ਅਸੀਂ ਜੂਨ 84 ਦੀ ਸਪਿਰਿਟ ਨੂੰ ਦੇਖੀਏ ਤਾਂ ਇਹਦਾ ਆਧਾਰ ਚਮਕੌਰ ਦੀ ਗੜੀ ਹੈ। ਗੁਰੂ ਕਲਗੀਧਰ ਪਾਤਸ਼ਾਹ ਨੇ ਉਹ ਕਲਾ ਕਰਕੇ ਦਿਖਾਈ। 40 ਭੁੱਖਣ ਪਾਣੇ ਸਿੰਘ 10 ਲੱਖ ਫੌਜ ਦੇ ਮੁਕਾਬਲੇ ਜਦੋਂ ਜੂਝਦੇ ਨੇ, ਇੱਕ ਸਿੰਘ ਸ਼ਹੀਦ ਹੁੰਦਾ, ਜੈਕਾਰੇ ਗਜਾਉਂਦਾ। ਔਰ ਪਿਤਾ ਜਿਹੜੇ ਨੇ, ਜੇ ਉਹਨਾਂ ਦੇ ਦੋਵੇਂ ਸਾਹਿਬਜ਼ਾਦਾ ਅਜੀਤ ਸਿੰਘ ਸਾਹਿਬਜ਼ਾਦਾ ਜੁਝਾਰ ਸਿੰਘ ਸ਼ਹੀਦ ਹੁੰਦੇ ਨੇ ਤੇ ਗੜੀ 'ਚੋਂ ਜੈਕਾਰੇ ਛੱਡਦੇ ਨੇ। ਸੋ ਕੋਈ ਵੀ ਸਿੱਖ ਜਿਹੜਾ ਇਸ ਸਿਚੁਏਸ਼ਨ 'ਚ ਹੋਏਗਾ, ਜਿਹੜਾ ਬੇਸ਼ੱਕ ਉਹ ਜੰਗ ਦੇ ਮੈਦਾਨ ਦੀ ਸਿਚੁਏਸ਼ਨ ਹੈ, ਭਾਵੇਂ ਜੀਵਨ ਦਾ ਮੈਦਾਨ ਹੈ, ਸਿੱਖ ਭਗੌੜਾ ਨਹੀਂ ਹੈ ਮੈਦਾਨ ਦਾ, ਉਹ ਜੀਵਨ ਨੂੰ ਵੀ, ਉਹ ਮੁਸ਼ਕਲਾਂ ਨਾਲ ਵੀ ਜੂਝਦਾ ਹੈ, ਕਠਿਨਾਈਆਂ ਨਾਲ ਵੀ ਜੂਝਦਾ ਹੈ, ਨੈਗੇਟਿਵਿਟੀਜ਼ ਨੂੰ ਵੀ ਫੇਸ ਕਰਦਾ ਹੈ। ਔਰ ਜੰਗ ਦੇ ਮੈਦਾਨ 'ਚ ਨੋ ਮੈਟਰ ਕਿੰਨਾ ਪਾਵਰਫੁਲ ਐਨਮੀ ਹੈ, ਔਰ ਇਹ ਉਹ ਚਪੇੜ ਸੀ ਉਸ ਇਹਨਾਂ ਦੇ ਰੈਟ ਬਰਾੜ ਦੇ ਮੂੰਹ ਤੇ, ਜਿਹਨੇ ਆ ਕੇ ਜਦੋਂ ਚਾਰਜ ਲਿਆ 1 ਜੂਨ ਨੂੰ ਸਪੈਸ਼ਲ ਮੀਟਿੰਗ ਸੱਦੀ, ਜਿਹਦੇ 'ਚ ਸਾਰੇ ਇੰਟੈਲੀਜੈਂਸ ਆਫੀਸ਼ੀਅਲਸ ਨੇ। ਉਸ ਵੇਲੇ ਦਾ ਡਿਪਟੀ ਕਮਿਸ਼ਨਰ ਗੁਰਦੇਵ ਸਿੰਘ ਬਰਾੜ, ਜਿਹੜਾ ਛੁੱਟੀ ਤੇ ਭਾਵੇਂ ਉਹਨੂੰ ਭੇਜ ਦਿੱਤਾ 4 ਮਹੀਨੇ ਦੀ, ਪਰ ਉਹ ਵੀ ਮੌਜੂਦ ਹੈ। ਨਵਾਂ ਜਿਹਨੇ ਟੇਕ ਓਵਰ ਕੀਤਾ ਉਦੋਂ ਰਮੇਸ਼ ਇੰਦਰ ਸਿੰਘ, ਉਹ ਵੀ ਮੌਜੂਦ ਹੈ। ਔਰ CRPF BSF ਇਹ ਉਹ। ਔਰ ਜਦੋਂ ਉਹ ਦਮਗਜ਼ੇ ਮਾਰ ਰਿਹਾ ਸੀ ਬਰਾੜ ਜਿਹੜਾ ਕੁਲਦੀਪ, ਕਿ ਵੀ ਇਹ ਦੇਖੋ ਜਦੋਂ ਅਸੀਂ 2 ਘੰਟੇ ਦਾ ਆਪਰੇਸ਼ਨ ਹੈ, ਅਸੀਂ ਜਾਵਾਂਗੇ ਔਰ 2 ਘੰਟੇ 'ਚ। ਤੇ ਜਦੋਂ ਉਹਨਾਂ ਨੇ ਉਹਨੂੰ ਗੁਰਦੇਵ ਸਿੰਘ ਹੋਰਾਂ ਨੂੰ ਪੁੱਛਿਆ, ਔਰ ਮੈਂ ਅੱਜ ਕੱਲ ਸਟੋਰੀ ਕਿਸੇ ਹੋਰ 'ਚ ਵੀ ਦੇਖ ਰਿਹਾ ਸੀ, CRPF ਦਾ ਕਮਾਂਡੈਂਟ ਸੀ ਜਿਹੜਾ ਜਿਹਨੂੰ ਵੀ ਛੁੱਟੀ ਭੇਜ ਦਿੱਤਾ ਸੀ, ਆਪਣੇ ਪਿੰਡ ਰਾੜਾ ਸਾਹਿਬ ਦੇ ਰਹਿਣ ਵਾਲੇ ਸੀ, ਉਹਨਾਂ ਦੋਨਾਂ ਨੇ ਕਿਹਾ, ਉਹਨਾਂ ਨੇ ਕਿਹਾ ਜੀ ਇਹ ਤੁਸੀਂ ਪਿੰਡਾਂ ਵਾਲਿਆਂ ਨੂੰ ਔਰ ਉਹਨਾਂ ਦੇ ਸਾਥੀਆਂ ਦੇ ਰਿਜ਼ੋਲਵ ਨੂੰ ਕਮਿਟਡ ਨੇ ਸਿੱਖ, ਉਹ ਸਰੈਂਡਰ ਨਹੀਂ ਕਰਨਗੇ। ਔਰ ਉਹਦੀ ਜਿਹੜੀ ਬਰਾੜ ਦੀ ਸਟੇਟਮੈਂਟ ਸੀ ਕਿ ਜਦੋਂ ਤੋਪਾਂ ਦੀ ਗੜਗੜਾਹਟ ਹੁੰਦੀ ਹੈ, ਟੈਂਕਾਂ ਦੇ ਦਰੜ ਹੁੰਦਾ ਹੈ, ਤੇ ਪਤਾ ਨਹੀਂ ਕੀ 3-4 ਉਹਨੇ ਕਿਹਾ, ਤੇ ਵੱਡਿਆਂ ਜਰਨੈਲਾਂ ਦੀਆਂ ਜਿਹੜੀਆਂ ਲੱਤਾਂ ਨੇ ਉਹ ਕੰਬਣ ਲੱਗ ਜਾਂਦੀਆਂ ਨੇ। ਔਰ ਇਹ ਦੂਸਰਾ, ਔਰ ਉਹਨਾਂ ਨੂੰ
कराता है, लेकिन ये जमाने ने देखा कि 72 घंटे ਇਹਦੇ ਬਾਵਜੂਦ कि लेटेस्ट आर्मामेंट लेटेस्ट वैपन उन्होंने कोल और हर चीज़ और नेवल डाइवर्स स्पैशली ਜਿਹੜੇ ਨੇ ਉਹਨਾਂ ਨੇ ਮੰਗਵਾਏ ਹੋਏ एयरफोर्स ਜਿਹੜੀ है और टैंक और तोपां और 72 घंटे ਜਿਹੜੇ ਨੇ ਉਹ ਦਰਬਾਰ ਸਾਹਿਬ ਦੀਆਂ ਬਰੂਹਾਂ ਤੋਂ ਅੰਦਰ ਨਹੀਂ ਵੜ ਸਕੇ ਤੇ ਜੇ ਆਏ ਤੇ ਕੈਜੂਅਲਟੀਜ਼ ਆਰਮੀ ਦੀਆਂ ਕਿੰਨੀਆਂ ਨੇ ਇਹ ਕਦੇ ਵੀ ਇਸ ਦੇ ਉੱਤੇ ਪੋਸਟਮਾਰਟਮ ਇਸ ਗੱਲ ਦਾ ਨਹੀਂ ਕੀਤਾ ਗਿਆ ਕਿ ਭਾਈ ਕੀ ਹੋਇਆ। ਲੇਕਿਨ ਇੱਕ ਅੰਦਾਜ਼ਾ ਹੈ ਕਿ ਜਿੰਨੇ 65 ਤੇ 71 ਦੀਆਂ ਜੰਗਾਂ 'ਚ ਭਾਰਤੀ ਫੌਜੀ ਮਰੇ ਜੇ ਉਹਨਾਂ ਦੇ ਨੰਬਰ ਨੂੰ ਕੰਬਾਈਨ ਕਰ ਲਿਆ ਜਾਏ ਤੇ ਉਹਦੇ ਨਾਲੋਂ ਵੀ ਜ਼ਿਆਦਾ ਮੌਤਾਂ ਜਿਹੜੀਆਂ ਨੇ ਇਹਨਾਂ ਦੀਆਂ ਦਰਬਾਰ ਸਾਹਿਬ ਤੇ ਹਮਲੇ ਵੇਲੇ ਹੋਈਆਂ। ਔਰ ਇਹ ਇੱਕ ਪਾਸੇ ਸਿੰਘਾਂ ਦੀ ਬਹਾਦਰੀ ਸੀ, ਚੰਦ ਗਿਣਤੀ ਦੇ ਜਿਨ੍ਹਾਂ ਨੇ ਅਖੀਰਲੇ ਸਾਹ ਤੇ ਅਖੀਰਲੀ ਗੋਲੀ ਤੱਕ ਇਸ ਲੜਾਈ ਨੂੰ ਲੜਿਆ। ਉੱਥੇ ਜਿਨ੍ਹਾਂ ਦੀ ਅਸੀਂ ਜੇ ਇੰਟੈਂਟ ਦੀ ਗੱਲ ਜਿਹੜੀ ਅਸੀਂ ਅਕਸਰ ਕਰਦੇ ਹਾਂ ਉਹਨਾਂ ਫੌਜੀਆਂ ਨੂੰ ਫਿਰ ਕਿਵੇਂ ਜਿਹੜਾ ਉੱਥੇ ਰਾਸ਼ਟਰਪਤੀ ਭਵਨ 'ਚ ਸਨਮਾਨਿਤ ਕੀਤਾ ਗਿਆ, ਕਿਸ ਅੰਦਾਜ਼ ਦੇ ਵਿੱਚ ਜਿਹੜਾ ਇਹ ਇੱਕ ਜੰਗ ਬਣਾ ਕੇ ਪੇਸ਼ ਕੀਤਾ ਗਿਆ, ਇੱਕ ਵੱਖਰੀ ਕਹਾਣੀ ਹੈ। ਸੋ ਅਸੀਂ ਉਸ ਰਿਜ਼ੋਲਵ ਨੂੰ ਜਿਹੜਾ ਕਿ ਜੂਨ 84 ਦੇ ਇਸ ਘੱਲੂਘਾਰਾ ਔਰ ਸੰਤ ਪਿੰਡਾਂ ਵਾਲਿਆਂ ਦੇ ਸ਼ਬਦਾਂ ਦੀ ਜਿਹੜੀ ਹੈ ਉਸ ਦਿਸ਼ਾ ਨਿਰਦੇਸ਼ ਵਿੱਚ 26 ਜਨਵਰੀ 1986 ਦਾ ਸਰਬੱਤ ਖਾਲਸਾ 5 ਮੈਂਬਰੀ ਪੰਥਕ ਕਮੇਟੀ 29 ਅਪ੍ਰੈਲ 1986 ਦਾ ਖਾਲਿਸਤਾਨ ਦਾ ਐਲਾਨਨਾਮਾ ਔਰ ਅੱਜ 33 ਵਰੇ ਬਾਅਦ ਅਸੀਂ ਇਸ ਮੁਕਾਮ ਤੇ ਖੜੇ ਕਿ ਸਾਡੀ ਮੰਜ਼ਿਲ ਕਰੀਬ ਹੈ। ਔਰ ਇਸ ਰਿਜ਼ੋਲਵ ਨੂੰ ਔਰ ਮੈਂ ਹਮੇਸ਼ਾ ਹੀ ਹਰ ਥਾਂ ਤੇ 5 ਮਿਲੀਅਨ ਸਿੱਖ ਡਾਇਸਪੋਰਾ ਦੇ ਰੋਲ ਦੀ ਗੱਲ ਕਰਦੇ। ਸੋ ਸਾਡੇ ਲਈ ਇਹ ਬੜਾ ਅਹਿਮ ਹੈ ਕਿ ਅਸੀਂ ਜਿਹੜਾ ਇਸ ਰਿਜ਼ੋਲਵ ਨੂੰ ਹੋਰ ਵੀ ਜਿਹੜਾ ਪੁਖਤਾ ਅੰਦਾਜ਼ ਦੇ ਵਿੱਚ ਆਪਣੇ ਮਨਾਂ ਅੰਦਰ ਵਸਾਈਏ, ਤਨ ਮਨ ਧਨ ਨਾਲ ਕੌਮੀ ਕਰ ਖਾਲਿਸਤਾਨ ਦੇ ਲਈ ਜਿਹੜਾ ਉਹ ਸੰਘਰਸ਼ਸ਼ੀਲ ਹੋਈਏ। ਸੋ ਅੱਜ ਅਸੀਂ ਜਿੱਥੇ ਔਰ ਇਹ ਆਉਣ ਵਾਲੇ ਦਿਨਾਂ 'ਚ ਵੀ ਇਹ ਪ੍ਰੋਗਰਾਮ ਚੱਲਦੇ ਰਹਿਣਗੇ ਔਰ ਅਸੀਂ ਕੋਸ਼ਿਸ਼ ਕਰਾਂਗੇ ਕਿ ਡਿਫਰੈਂਟ ਆਸਪੈਕਟਸ ਇਸ ਸੰਘਰਸ਼ ਦੇ ਸਟਰਗਲ ਦੇ ਅਸੀਂ ਸੰਗਤ ਦੇ ਸਾਹਮਣੇ ਲਿਆਈਏ। ਔਰ ਅਸੀਂ ਇਹ ਸਾਰਾ ਹੀ ਮਹੀਨਾ ਖਾਲਿਸਤਾਨ ਦੇ ਸ਼ਹੀਦਾਂ ਜੂਨ 84 ਦੇ ਘੱਲੂਘਾਰੇ ਦੇ ਸ਼ਹੀਦਾਂ ਔਰ ਉਹ ਜਿਹੜੇ ਕਿ ਅੱਜ ਵੀ ਭਾਈ ਜਗਤਾਰ ਸਿੰਘ ਹਵਾਰਾ ਵਰਗੇ ਨੌਜਵਾਨ ਜਿਹੜੇ ਕਿ ਉਸ ਬੀੜੀਆਂ ਔਰ ਹਥਕੜੀਆਂ 'ਚ ਹੁੰਦਿਆਂ ਵੀ ਆਪਣੇ ਰਿਜ਼ੋਲਵ ਦੇ ਲਈ ਖਾਲਿਸਤਾਨ ਜ਼ਿੰਦਾਬਾਦ ਦੀ ਉਸ ਸੱਦ ਦੇ ਨਾਲ ਜੱਜਾਂ ਨੂੰ ਸਿਕਿਉਰਿਟੀ ਵਾਲਿਆਂ ਨੂੰ ਕੰਬਣੀ ਛੇੜ ਦਿੰਦੇ ਨੇ, ਉਹਨਾਂ ਨੂੰ ਇਹ ਸਾਰਾ ਜਿਹੜਾ ਮਹੀਨਾ ਹੈ ਉਹ ਸਮਰਪਿਤ ਕਰਦੇ। ਜੀ ਡਾਕਟਰ ਸਾਹਿਬ ਅਸੀਂ ਪ੍ਰਣਾਮ ਸ਼ਹੀਦਾਂ ਨੂੰ ਕਹਿ ਕੇ ਬ੍ਰੇਕ ਲੈਂਦੇ ਹਾਂ। ਵੀਅਰਸ ਸਾਡੇ ਨਾਲ ਇਸ ਤਰ੍ਹਾਂ ਬਣੇ ਰਹਿਣਾ, ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ।